ਹਮੇਸ਼ਾ ਯਾਦ ਰਹਿੰਦੀ ਕਿ ਸੈਕੰਡ ਕੋਰਸ ਤੋਂ ਬਾਅਦ 'ਚ ਮੈਨੂੰ ਇੱਕ ਚਿੱਠੀ ਮਿਲੀ ਇੱਕ ਬੱਚੇ ਤੋਂ, ਉਹ ਕਹਿੰਦਾ ਆ ਤੇਰੇ ਕੋਰਸ ਤੋਂ ਬਾਅਦ ਮੇਰਾ ਡੈਡੀ ਮੈਨੂੰ ਕੁੱਟਦਾ ਨਹੀਂ ਹੈਗਾ। ਕਈ ਪਰਿਵਾਰਾਂ ਨੇ ਮੈਨੂੰ ਬਾਅਦ 'ਚ ਚਿੱਠੀਆਂ ਲਿਖੀਆਂ ਕਿ ਬੇਸਿਕਲੀ ਸਾਡਾ ਡਿਵੋਰਸ ਹੋਣ ਲੱਗਾ ਸੀਗਾ, ਪਰ ਅਸੀਂ ਫਿਰ ਦੇਖਿਆ ਕਿ ਅਸੀਂ ਰੋਂਗ ਤਰੀਕੇ ਨਾਲ ਲਾਈਫ ਵੱਲ ਦੇਖਦੇ ਹਾਂ। ਜਿਹੜਾ ਸਾਡਾ ਇਮੀਗ੍ਰੈਂਟ ਐਕਸਪੀਰੀਅੰਸ ਆ, ਹਨਾ, ਦੱਸ ਤੇ ਭਾਵੇਂ ਮਾਈ ਗ੍ਰੈਂਡਪੇਰੈਂਟਸ ਕੇਮ ਇਨ ਦ 1930s ਟੂ ਇੰਗਲੈਂਡ, ਹਨਾ, ਪਰ ਉਦੋਂ ਹਨਾ ਇੰਗਲੈਂਡ ਨੂੰ ਜੇਲ੍ਹ ਸੱਦਦੇ ਹੁੰਦੇ ਸੀ। ਉਹ ਕਹਿੰਦੇ ਸੀ ਇਹ ਜੇਲ੍ਹ ਆ, ਇੱਥੇ 6 ਜਾਂ 10 ਸਾਲ ਲਾ ਕੇ ਵਾਪਸ ਪਿੰਡ ਦੇ ਵਿੱਚ ਵੱਡੇ ਘਰ ਬਣਾ ਲੈਂਦੇ ਹੁੰਦੇ ਸੀ। ਕਿ ਜਿਹੜਾ ਪਹਿਲਾ ਜਨਰੇਸ਼ਨ ਆ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ। Now we're living in a society where 60% of ਜਿਹੜੀ population ਆ suffers from depression. This is statistics in Western countries. ਇਹਦਾ ਮਤਲਬ ਇਹ ਆ ਕਿ capitalism is failing. ਜੇ ਤੁਸੀਂ ਨਹੀਂ ਬੈਲੈਂਸ, ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਬੈਲੈਂਸ ਕਰਨਾ ਹੈ? ਉਹਨਾਂ ਦੇ ਕਿਹੜੀਆਂ ਜੌਬਾਂ ਸੀਗੀਆਂ, ਉਹ ਫਿਜ਼ੀਕਲ ਜੌਬਾਂ ਸੀਗੀਆਂ। ਹੁਣ ਜਿਹੜੀ ਅੱਜ ਦੀਆਂ ਜੌਬਾਂ ਕੰਪਿਊਟਰਾਂ ਤੇ ਸਾਹਮਣੇ ਆ, ਸਾਡੀ ਮੈਂਟਲ ਜੌਬਾਂ ਆ। ਜੀ ਮੈਂਟਲ ਜੌਬਾਂ, ਬਿਲਕੁਲ ਸਹੀ ਹੈ ਨਾ। ਤੇ ਗਾਂ ਤੇ ਜਿਹੜੀਆਂ ਜੌਬਾਂ ਹੋਣੀਆਂ, they can be creative ਜੌਬਾਂ in artificial intelligence, they can be more psychological ਜੌਬਾਂ। ਹੁਣ ਸਾਡੇ ਤੁਹਾਡੇ ਇੱਥੇ ਕੈਲੀਫੋਰਨੀਆ ਦਾ ਪਤਾ ਨਹੀਂ, ਪਰ ਇੱਥੇ ਇੰਗਲੈਂਡ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਅਪਾਰਟਮੈਂਟ ਜ਼ਿਆਦਾ ਬਣਦੇ ਆ ਤੇ ਘਰ ਘੱਟ ਬਣਦੇ ਆ। ਜੀ ਇਹਦਾ ਮਤਲਬ ਇਹ ਆ ਕਿ ਜ਼ਿਆਦਾ ਲੋਕ ਇਕੱਲੇ ਰਹਿ ਰਹੇ ਆ, ਜਾਂ ਜਦੋਂ ਕੰਮ ਤੋਂ ਘਰ ਆਉਂਦੇ ਆ ਉਹ ਸਾਇਲੈਂਸ ਨੂੰ ਆਉਂਦੇ ਆ। ਜਿਹੜੀ ਸਭ ਤੋਂ ਜ਼ਿਆਦਾ ਡਿਮੈਂਸ਼ਨ ਨੂੰ ਚੀਜ਼ ਲਿਆਉਂਦੀ ਆ ਤੁਹਾਡੀ ਲਾਈਫ, ਉਹ ਸਾਇਲੈਂਸ ਆ। ਜੇ ਤੁਸੀਂ ਓਨਲੀ ਮਾਈਂਡ ਨੂੰ ਸਟੱਡੀ ਕਰਨਾ, ਫਿਰ ਤੁਸੀਂ ਕਦੋਂ ਸਟੱਡੀ ਕਰਨਾ? ਜਦੋਂ ਤੁਹਾਡੇ ਕੋਲ ਡਿਮੈਂਸ਼ੀਆ ਹੋ ਗਿਆ। ਸਾਡਾ ਬ੍ਰੇਨ ਅੱਗੇ 9 to 5 ਕੰਮ ਕਰਦਾ ਸੀ, ਹੁਣ 24 ਆਵਰ ਕੰਮ ਕਰ ਰਿਹਾ, ਸਾਰਾ ਦਿਨ ਭੱਜਿਆ ਰਹਿੰਦਾ। ਬਿਲਕੁਲ ਸਹੀ। ਸੋ ਜਿਹੜਾ ਇਨਸਾਨ ਸਵੇਰ ਨੂੰ ਅੰਮ੍ਰਿਤ ਵੇਲੇ ਉੱਠਦਾ, ਉਹ ਆਪਣੇ ਬ੍ਰੇਨ ਨੂੰ ਕਹਿੰਦਾ ਸਲੋ ਡਾਊਨ। ਜੀ ਹੁਣ ਤੂੰ ਥੋੜਾ ਜਿਹਾ ਨਾ ਘੰਟਾ ਕੁ ਸ਼ਾਂਤ ਰਹਿ, ਮੈਂ ਸਿਮਰਨ ਕਰਨਾ। ਅਤੇ ਫਿਰ ਜਦੋਂ ਤੁਸੀਂ ਦਿਨ ਸ਼ੁਰੂ ਕਰਦੇ ਆ ਨਾ, ਜੀ ਤੀਰ ਵੱਜਦੇ ਹੁੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਜੀ ਹਨਾ, ਕਦੀ ਕੋਈ ਫੋਨ ਤੋਂ ਕੋਈ ਤੁਹਾਨੂੰ ਤੀਰ ਮਾਰ ਰਿਹਾ, ਕੋਈ ਇਮੇਜ ਆ ਗਲਤ ਕਾਮ ਦੀ ਜਾਂ ਕ੍ਰੋਧ ਦੀ, ਹਨਾ। ਤੁਸੀਂ ਟ੍ਰੈਫਿਕ 'ਚ ਫਸੇ ਆ, ਉੱਥੇ ਕੋਈ ਕਾਮ ਜਾਂ ਕ੍ਰੋਧ ਆ, ਹਨਾ। ਤੁਸੀਂ ਕੰਮ ਤੇ ਪੋਲਿਟਿਕਸ ਆ, ਹਨਾ। ਜਿਹੜਾ ਬੰਦੇ ਨੇ ਨਿਤਨੇਮ ਨਹੀਂ ਕੀਤਾ, ਉਹ ਕੀ ਹੁੰਦਾ ਆ, ਉਹ ਤੀਰ ਵੱਜਦੇ ਆ, ਉਹ ਵਾਪਸ ਉਹੀ ਤੀਰ ਮਾਰਦਾ ਆ। ਕੋਈ ਪੋਲਿਟਿਕਸ ਖੇਲਦਾ, ਤੁਸੀਂ ਵਾਪਸ ਪੋਲਿਟਿਕਸ ਖੇਲਦੇ ਆ। ਬਿਲਕੁਲ ਜੀ, ਬਿਲਕੁਲ। ਕੋਈ ਤੁਹਾਨੂੰ ਕਾਮ ਦੀ ਗੱਲ ਕਰਦਾ, ਤੁਸੀਂ ਵਾਪਸ ਕਾਮ ਦੀ ਫੀਲਿੰਗਸ ਕਰ ਰਹੇ ਆ। ਜੀ ਬਹੁਤ ਸਾਰੇ ਲੋਕ ਕੀ ਕਰਦੇ ਆ, ਜਿੰਨਾ ਵੀ ਸਟ੍ਰੈਸ ਸਾਰਾ ਦਿਨ ਦਾ ਭਰਿਆ ਹੁੰਦਾ ਹੈ ਨਾ, ਹਾਂਜੀ, ਉਹ ਸ਼ਾਮ ਨੂੰ ਡੋਰ ਖੋਲਣ ਦੀ ਲੋੜ ਆ, ਉਹ ਸਾਰਾ ਡੰਪ ਕਰ ਦਿੰਦਾ ਆਪਣੇ ਪਰਿਵਾਰ ਦੇ ਉੱਤੇ। ਰੋਟੀ ਜਿਹੜੇ ਘਰ ਦਾ ਕਲੇਸ਼ ਆ, ਹਨਾ, ਉਹ ਸਾਡੇ ਖੋਲਣ ਦੇ ਤਰੀਕੇ ਤੋਂ ਆਉਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ। ਇਸ ਵੇਲੇ ਗੱਲਬਾਤ ਕਰਾਂਗੇ ਸਿੱਖ ਪੈਰੈਂਟਿੰਗ ਦੇ ਬਾਰੇ। ਕਾਫੀ ਸਮੇਂ ਤੋਂ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਜਿਹੜੇ ਪ੍ਰਵਾਸੀ ਪੰਜਾਬੀ ਪ੍ਰਵਾਸ ਕਰਦੇ ਨੇ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸੱਭਿਆਚਾਰ, ਧਰਮ ਤੇ ਵਿਰਸੇ ਨਾਲ ਜੋੜਨ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਇਸੇ ਦਰਮਿਆਨ ਬਹੁਤ ਸਾਰੀਆਂ ਔਕੜਾਂ ਵੀ ਆਉਂਦੀਆਂ ਨੇ, ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇੱਥੇ ਆ ਕੇ ਦੂਜੇ ਸੱਭਿਆਚਾਰਾਂ ਦਾ, ਦੂਜੇ ਵਿਰਸਿਆਂ ਦਾ ਪ੍ਰਭਾਵ ਸਾਡੇ ਬੱਚਿਆਂ ਉੱਤੇ ਪੈਣਾ ਸ਼ੁਰੂ ਹੋ ਜਾਂਦਾ। ਇਹਨਾਂ ਪ੍ਰਭਾਵਾਂ ਤੋਂ ਬਚਣਾ ਕਿਵੇਂ ਹੈ? ਕਿਉਂਕਿ ਭਾਸ਼ਾਵਾਂ ਸਿੱਖਣਾ ਗਲਤ ਨਹੀਂ ਹੈ, ਦੂਜੀਆਂ ਸੱਭਿਅਤਾ ਨੂੰ ਜਾਣਨਾ ਗਲਤ ਨਹੀਂ ਹੈ, ਪਰ ਆਪਣੇ ਧਰਮ ਤੇ ਆਪਣੇ ਵਿਰਸੇ ਦੇ ਨਾਲ ਅਡੋਲ ਰਹਿਣਾ ਤੇ ਉਹਦੇ ਵਿੱਚ ਅੱਗੇ ਵੱਧਦੇ ਜਾਣਾ, ਇਹ ਵੀ ਸਾਡਾ ਜਿਹੜਾ ਇੱਕ ਮਨੁੱਖ ਦਾ ਇੱਕ ਧਰਮ ਹੈ। ਤਾਂ ਅੱਜ ਇਸੇ ਬਾਬਤ, ਸਿੱਖ ਪੈਰੈਂਟਿੰਗ ਦੀ ਬਾਬਤ ਸਾਡੇ ਨਾਲ ਗੱਲਬਾਤ ਕਰਨਗੇ ਭਾਈ ਸਾਹਿਬ ਜਗਜੀਤ ਸਿੰਘ ਜੀ, ਤੇ ਉਹ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਤੇ ਉਸ ਤੋਂ ਬਾਅਦ ਸਿੱਖ ਪੈਰੈਂਟਿੰਗ ਕਿੱਥੇ ਕਿੱਥੇ ਹੋਣ ਜਾ ਰਹੀ ਹੈ ਤੇ ਇਹਦੇ ਬਾਰੇ ਤੁਹਾਨੂੰ ਇੱਕ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਆਪਾਂ ਸਿੱਖ ਪੈਰੈਂਟਿੰਗ ਦੇ ਬਾਰੇ ਗੱਲਬਾਤ ਕਰਾਂਗੇ, ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਬੜੀ ਤਫਸੀਲ ਦੇ ਨਾਲ ਇਹਦੀਆਂ ਜਾਣਕਾਰੀਆਂ ਦਿਓਗੇ। ਕੁਛ ਮੇਰੇ ਮਨਾਂ ਦੇ ਵਿੱਚ ਵੀ ਸਵਾਲ ਨੇ ਇਸ ਪੈਰੈਂਟਿੰਗ ਨੂੰ ਲੈ ਕੇ, ਤੇ ਕੁਛ ਤੁਹਾਡੀਆਂ ਜਿਹੜੀਆਂ ਵਡਮੁੱਲੀਆਂ ਜਾਣਕਾਰੀਆਂ ਨੇ ਉਹ ਵੀ ਆਪਾਂ ਸੰਗਤ ਦੇ ਨਾਲ, ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਜਿਹੜੀ ਆ ਉਹ ਦਿੰਦੇ ਚੱਲਾਂ ਕਿ ਜਿਹੜੀ ਸਿੱਖ ਪੈਰੈਂਟਿੰਗ ਹੈ ਜੀ, ਇਹ ਸਭ ਤੋਂ ਪਹਿਲਾਂ ਤਾਂ 1 ਜੁਲਾਈ ਨੂੰ ਹੋਣ ਜਾ ਰਹੀ ਹੈ ਸਟਾਕਟਨ ਦੇ ਵਿੱਚ। ਸਟਾਕਟਨ ਦੇ ਵਿੱਚ ਸਿੱਖ ਪੈਰੈਂਟਿੰਗ ਦਾ ਜਿਹੜਾ ਕੋਰਸ ਹੈ ਇਹ ਹੋਣਾ ਵਾ ਸੈਟਰਡੇ 1 ਜੁਲਾਈ ਨੂੰ, ਤੇ 10 ਤੋਂ ਲੈ ਕੇ 5 ਵਜੇ ਤੱਕ, ਸ਼ਾਮ ਦੇ 5 ਵਜੇ ਤੱਕ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਸੈਨਮਾਈਕਿਨ ਡੈਲਟਾ ਕਾਲਜ 5151
ਪੈਸੀਫਿਕ ਐਵਨਿਊ, ਸਟਾਕਟਨ, ਕੈਲੀਫੋਰਨੀਆ ਦੇ ਵਿੱਚ। ਸੋ ਉੱਥੇ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ। ਅਤੇ ਇਸ ਤੋਂ ਇਲਾਵਾ ਜਿਹੜੀ ਅਗਲੇ ਹਫ਼ਤੇ ਸਿੱਖ ਪੈਰੈਂਟਿੰਗ ਹੋਣੀ ਹੈ ਜੀ, ਉਹ ਹੋਣੀ ਹੈ ਫਰੀਮੌਂਟ ਦੇ ਵਿੱਚ ਸੈਟਰਡੇ 8 ਜੁਲਾਈ। ਸਮਾਂ ਨੋਟ ਕਰ ਸਕਦੇ ਹੋ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਮਿਸ਼ਨ ਸੈਨ ਹੋਜੇ ਹਾਈ ਸਕੂਲ ਦੇ ਵਿੱਚ 41717 ਪਾਲਮ ਐਵਨਿਊ ਫਰੀਮੌਂਟ ਦੇ ਵਿੱਚ ਇਹ ਜਿਹੜੀ ਪ੍ਰਿੰਟਿੰਗ ਦੇ ਬਾਰੇ ਕਲਾਸਿਸ ਜਿਹੜੀਆਂ ਲੱਗਣੀਆਂ ਨੇ, ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਜਾਣਾ ਹੈ। ਇਹ ਤੋਂ ਪਹਿਲਾਂ ਕਿ ਭਾਈ ਜਗਜੀਤ ਸਿੰਘ ਜੀ ਮੈਂ ਹੋਰ ਸਵਾਲਾਂ ਵੱਲ ਵਧਾਂ, ਤਾਂ ਪਹਿਲਾਂ ਸਭ ਤੋਂ ਬੁਨਿਆਦੀ ਸਵਾਲ ਕਿ ਇਹਦੇ ਬਾਰੇ ਜਾਗਰੂਕਤਾ ਜੇਕਰ ਅਸੀਂ ਫੈਲਾਉਣੀ ਹੋਵੇ ਕਿ ਸਿੱਖ ਪ੍ਰਿੰਟਿੰਗ ਹੈ ਕੀ, ਤਾਂ ਸ਼ੁਰੂਆਤ ਹੀ ਆਪਾਂ ਇੱਥੋਂ ਕਰ ਲੈਂਦੇ ਹਾਂ ਕਿ ਸਾਨੂੰ ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਸਿੱਖ ਪ੍ਰਿੰਟਿੰਗ ਹੈ ਕੀ, ਤੇ ਇਹਦੀ ਲੋੜ ਕਿੰਨੀ ਕੁ ਹੈ, ਤੇ ਇਹਦੀ ਧਰਮ ਦੇ ਐਂਗਲ ਤੋਂ ਜੇ ਦੇਖਿਆ ਜਾਵੇ ਤਾਂ ਇਹਦੀ ਅਹਿਮੀਅਤ ਕਿੰਨੀ ਕੁ ਹੈ ਜੀ। ਸੋ ਜੇ ਆਪਾਂ ਪਹਿਲਾਂ ਮੈਂ ਥੋੜਾ ਜਿਹਾ ਆਪਣਾ ਬੈਕਗ੍ਰਾਉਂਡ ਦੱਸ ਦਿੰਦਾ ਜੀ ਜ਼ਰੂਰ ਜੀ। ਉਹ ਪਰਸਪੈਕਟਿਵ ਤੇ ਆ ਜਾਂਦਾ ਹੈ। ਹਾਂਜੀ ਹਾਂਜੀ। ਦਾਸ ਦਾ ਜਿਹੜਾ ਜਨਮ ਆ ਇੰਗਲੈਂਡ ਦਾ ਆ ਜੀ। ਸੋ ਸਾਡੀ ਜਿਹੜੀ ਮੇਰੀ ਚਾਈਲਡਹੁੱਡ ਸੀ, ਅਸੀਂ ਕੰਪਲੀਟਲੀ ਜਿੱਦਾਂ ਕੇਸ ਹੈ ਨਹੀਂ ਗੇ ਸੀਗੇ, ਬਹੁਤ ਵੈਸਟਰਨਾਈਜ਼ ਸੀਗੇ। ਤੇ ਜਦੋਂ 18 ਸਾਲਾਂ ਦੀ ਜਦੋਂ ਦਾਸ ਦੀ ਏਜ ਸੀਗਾ, ਮੈਂ ਖਾਲਸਾ ਕੈਂਪ ਗਿਆ ਸੀਗਾ, ਉਦੋਂ ਮੇਰਾ ਇੰਟਰਸਟ ਬਣ ਗਿਆ ਸਿੱਖੀ ਦੇ ਵਿੱਚ। ਜੀ ਭਾਵੇਂ ਅਸੀਂ ਗੁਰਦੁਆਰੇ ਜਾਂਦੇ ਸੀਗੇ, ਪੰਜਾਬੀ ਵੀ ਸਿੱਖਦੇ ਸੀ ਪੰਜਾਬੀ ਸਕੂਲ 'ਚ, ਪਰ ਉੱਦਾਂ ਕੋਈ ਜਿੱਦਾਂ ਸੁਪਰਫਿਸ਼ਲ ਇੰਟਰਸਟ ਸੀਗਾ ਸਿੱਖੀ ਦੇ ਵਿੱਚ। ਜੀ। ਫਿਰ ਜਦੋਂ ਮੈਂ ਦੇਖਿਆ ਕਿ ਜਿਹੜੀਆਂ ਚੀਜ਼ਾਂ ਸਾਨੂੰ ਇੰਟਰਸਟ ਕਰਦੀਆਂ, ਜਿਹੜੇ ਅਸੀਂ ਬਾਹਰਲੇ ਬੱਚੇ ਆ, ਬਿਕਾਜ਼ ਵੀ ਵੈਲ ਐਜੂਕੇਟਿਡ ਹਨਾ, ਵੀ ਵੈਲ ਸੈਟਲਡ ਹਨਾ, ਤੇ ਫਿਰ ਮੈਂ ਸੋਚਿਆ ਸੀ ਕਿ ਜਿਹੜੇ ਲੈਕਚਰ ਮੈਂ ਸੁਣਨਾ ਚਾਹੁੰਦਾ ਆ ਐਜ਼ ਉਹਨਾਂ ਚਾਈਲਡ ਔਰ ਯੰਗ ਪਰਸਨ ਜਿਹੜਾ ਗੁਰਦੁਆਰੇ ਨੂੰ ਜਾਂਦਾ, ਇੱਥੇ ਕੋਈ ਕਰ ਨਹੀਂ ਰਿਹਾ। ਸੋ ਇਨ 1992 ਮੈਂ ਆਪ ਕਰਨਾ ਪਿਆ। ਮੈਂ ਕਿਹਾ ਹੋਰ ਕਿਸੇ ਦੀ ਕਾਹਤੇ ਵੇਟ ਕਰੀਏ। ਅਤੇ ਫਿਰ ਉਹ 30 ਸਾਲ ਹੋ ਗਏ ਹੁਣ, ਐਂਡ ਸਾਰੇ ਗੁਰਦੁਆਰਿਆਂ 'ਚ ਮੈਨੂੰ ਬੁਲਾਉਂਦੇ ਆ। I do lectures, I've got over 120 lectures on all aspects of ਸਿੱਖੀ। ਬਹੁਤ ਸਾਰੇ ਜਿਹੜੇ ਇੱਥੇ ਇੰਗਲੈਂਡ ਦੇ ਵਿੱਚ ਜਿਹੜੇ ਤੁਸੀਂ ਪ੍ਰਚਾਰਕ ਨੌਜਵਾਨ, because I was one of the first dual language speakers, ਜਿਹੜੇ ਪੰਜਾਬੀ and English ਦੇ ਵਿੱਚ। So when we growing up in the West ਹਨਾ, ਸਾਡੀ ਪਰਸਪੈਕਟਿਵ ਜਾਂ ਜਿਸ ਤਰੀਕੇ ਨਾਲ ਅਸੀਂ ਲਾਈਫ ਨੂੰ ਦੇਖਦੇ ਹਾਂ, ਜਾਂ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸਿੱਖੀ ਕਿੱਦਾਂ ਸਾਡੀ ਲਾਈਫ ਨੂੰ ਇੰਪਰੂਵ ਕਰ ਸਕਦੇ ਹਾਂ, ਉਹ ਤਰੀਕਾ ਥੋੜਾ ਜਿਹਾ ਡਿਫਰੈਂਟ ਹੈ। ਸੋ ਇਹ ਤੇ ਵਿੱਚ ਜੇ ਐਕਸਪੈਂਡ ਹੁੰਦਾ ਆਪੇ ਹਨਾ। ਸੋ ਜਿਹੜਾ ਸਾਡਾ ਇਮੀਗ੍ਰੈਂਟ ਐਕਸਪੀਰੀਅੰਸ ਆ ਹਨਾ, ਦਾਸ ਤੇ ਭਾਵੇਂ ਮਾਈ ਗ੍ਰੈਂਡ ਪੇਰੈਂਟਸ ਕੇਮ ਇਨ ਦ 1930s ਟੂ ਇੰਗਲੈਂਡ ਹਨਾ, ਪਰ ਉਦੋਂ ਹਨਾ ਇੰਗਲੈਂਡ ਨੂੰ ਜੇਲ੍ਹ ਸੱਦਦੇ ਹੁੰਦੇ ਸੀ। ਉਹ ਕਹਿੰਦੇ ਸੀ ਇਹ ਜੇਲ੍ਹ ਆ, ਇੱਥੇ 6 ਜਾਂ 10 ਸਾਲ ਲਾ ਕੇ ਵਾਪਸ ਪਿੰਡ ਦੇ ਵਿੱਚ ਵੱਡੇ ਘਰ ਬਣਾ ਲੈਂਦੇ ਹੁੰਦੇ ਸੀ। ਪਰ ਮਾਈ ਐਕਚੁਅਲ ਪੇਰੈਂਟਸ ਕੇਮ ਇਨ ਦ 1960s ਹਨਾ, ਐਂਡ ਸੋ ਆਈ ਵਾਸ ਬੋਰਨ ਇਨ ਦ 1970s। ਪਰ ਅਸੀਂ ਦੇਖਿਆ ਕਿ ਮੈਜੋਰਟੀ ਜਿਹੜੀ ਸਾਡੀ ਇੱਥੇ ਪੋਪੂਲੇਸ਼ਨ ਆਈ ਸੀ ਇਜ਼ ਇਨ ਦ 70s ਐਂਡ ਦ 80s। ਜਦੋਂ ਅਸੀਂ ਨਾਰਥ ਅਮਰੀਕਾ ਦੇਖੀਏ, ਭਾਵੇਂ ਕਈ ਤਾਂ ਗਦਰੀ ਬਾਬਿਆਂ ਦੇ ਨਾਲ 100 ਸਾਲ ਤੋਂ ਪਹਿਲਾਂ ਆਏ ਆ, ਪਰ ਜਿਹੜੀ ਮਾਸ ਪੋਪੂਲੇਸ਼ਨ ਆ ਖਾਸ ਕਰਕੇ ਕੈਨੇਡਾ ਦੇ ਵਿੱਚ, ਉਹ ਜ਼ਿਆਦਾ ਆਈ ਸੀ in the late 70s 80s 90s ਹਨਾ। ਐਂਡ ਦਾਸ ਜਦੋਂ ਹੁਣ ਆਸਟ੍ਰੇਲੀਆ 'ਚ ਜਾਂਦਾ ਆ more 2000 onwards। ਸੋ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਾਡੀ ਜਰਨੀ ਆ ਇਮੀਗ੍ਰੇਸ਼ਨ ਦੀ, ਉਹਦੇ ਬਾਰੇ ਮੈਂ ਗੱਲ ਕਰਦਾ ਹੁੰਦਾ, ਬਿਕਾਜ਼ ਇਟ ਹੈਜ਼ ਐਨ ਇੰਪੈਕਟ ਔਨ ਆਰ ਸਾਈਕੋਲੋਜੀ। ਕਿ ਜਿਹੜਾ ਪਹਿਲਾ ਜਨਰੇਸ਼ਨ ਆ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ। ਉਹਦੀ ਜਿਹੜੀ ਸਾਈਕੋਲੋਜੀਕਲ ਸਪੋਰਟ ਸਟਰਕਚਰ ਜਿਹੜਾ ਹੁੰਦਾ ਆ, ਜਿਹੜੇ ਕੋਈ ਭੈਣ ਭਰਾ ਕੋਈ ਹੋਰ ਦੇਸ਼ 'ਚ ਆ, ਕੋਈ ਹੋਰ ਦੇਸ਼ 'ਚ ਆ, ਮਾਂ ਹੋਰ ਦੇਸ਼ 'ਚ ਆ, ਉਹਦਾ ਇੰਪੈਕਟ ਕੀ ਹੁੰਦਾ ਉਹਦੇ ਉੱਤੇ ਹਨਾ। ਅਤੇ ਬਿਕਾਜ਼ ਉਹ ਜਿਹੜਾ ਇਮੀਗ੍ਰੈਂਟ ਜਰਨੀ ਆ, ਆਮ ਹੈਲਥ ਕੇਅਰ ਪ੍ਰੋਫੈਸ਼ਨਲ ਹਨਾ, ਮੇਰਾ ਆਪ ਦਾ ਨਰਸਿੰਗ ਹੋਮ ਆ। I employ about 100 people and we specialize in cancer care, in dementia care and end of life care, brain injuries, etc. So I'm in that healthcare profession. We study a lot about what happens with especially in UK, because I've got NHS here. We have a more wider understanding of society, because it's healthcare free. So ਇਹਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਮੀਗ੍ਰੈਂਟ ਐਕਸਪੀਰੀਅੰਸ ਆ, ਉਹਦਾ ਸਾਈਕੋਲੋਜੀਕਲ ਬਹੁਤ ਇੰਪੈਕਟ ਹੁੰਦੇ ਆ। ਅਤੇ ਕਈ ਵਾਰੀ we're not good at talking about them in our communities ਹਨਾ। At which time sometimes you have more alcohol abuse, you have more depression, you have more loneliness ਹਨਾ। ਅਤੇ ਉਹਦੇ ਨਾਲ ਕੀ ਹੁੰਦਾ ਕਿ ਸੈਕੰਡ ਜਨਰੇਸ਼ਨ ਉਹ ਆਮ ਤੌਰ ਤੇ ਕੀ ਹੁੰਦਾ ਆ, ਉਹ ਵਧੀਆ ਪੜ੍ਹਿਆ ਲਿਖਿਆ ਹੁੰਦਾ, ਬਿਕਾਜ਼ ਉਹਨੂੰ ਪਤਾ ਆ ਕਿ ਜੇ ਮੈਂ ਨਹੀਂ ਪੜ੍ਹ ਲਿਖਦਾ ਤਾਂ ਮੈਂ ਜਿੱਦਾਂ ਮੰਮੀ ਡੈਡ ਹਾਰਡ ਕੰਮ ਕਰਦੇ ਮੈਨੂੰ ਵੀ ਕਰਨਾ ਪੈਂਦਾ ਹੈ। ਪਰ imagine, if you look at my hands ਹਨਾ, we're on the TV ਹਨਾ,
imagine you're a bird, ਤੁਹਾਡੇ ਕੋਲ 2 wings ਆ ਜੀ ਜੀ ਇੱਕ ਆ ਤੁਹਾਡੀ ਦੁਨਿਆਵੀ ਸਾਈਡ ਇੱਕ ਆ ਤੁਹਾਡੀ ਆਤਮਿਕ ਸਾਈਡ ਹੁਣ ਸਾਡਾ ਕਿਹੜਾ ਪਹਿਲਾ ਜਨਰੇਸ਼ਨ ਜਿਹੜਾ ਬਾਹਰ ਆਇਆ ਬਿਕਾਜ਼ ਉਹਨਾਂ ਨੂੰ ਹੈਂਡ ਟੂ ਮਾਊਥ ਸਟਰਗਲ ਕਰਨਾ ਪਿਆ ਹਨਾ ਉਹਨਾਂ ਨੇ ਪੂਰਾ ਜ਼ੋਰ ਲਾਇਆ ਆ ਆਪਣੀ ਦੁਨਿਆਵੀ ਸਾਈਡ ਸਿਰਫ ਜੀਣ ਲਈ ਅਤੇ ਸਭ ਕਰਨ ਲਈ ਪਰ ਫਿਰ ਜਿਹੜਾ ਸੈਕੰਡ ਜਨਰੇਸ਼ਨ ਹੈ ਉਹਨੇ ਵੀ ਬਹੁਤ ਜ਼ੋਰ ਲਾਇਆ ਆਪਣੀ ਦੁਨਿਆਵੀ ਸਾਈਡ ਤੇ ਬਿਲਕੁਲ ਜੀ we've now got 2 generations so Maharaj ji kirpa now I get called all over around the world hana I was speaking in UK Europe New Zealand Australia Africa Canada America hana ਸਾਰੇ ਪਾਸੇ ਮੈਂ ਗੁਰਦੁਆਰਿਆਂ 'ਚ ਬੋਲਿਆ ਹਨਾ ਜੀ ਜੀ ਅਤੇ ਜਦੋਂ ਤੁਸੀਂ ਸੰਗਤ ਦੇਖਦੇ ਆ ਸੰਗਤ is very similar ਜੀ ਜੀ there's not much difference between a gurdwara in California than a gurdwara in Hong Kong or a gurdwara in Melbourne and one of your gurdwaras in like Fresno or somewhere ਜੀ ਜੀ the sangat is because basically ਸਾਡੇ ਕੋਲ ਹੁਣ ਜਿੱਦਾਂ ਸੈਕੰਡ ਜਨਰੇਸ਼ਨ ਆ ਰਿਹਾ ਅਸੀਂ ਪੜ੍ਹ ਲਿਖ ਗਏ ਸਾਡੇ ਬੱਚੇ ਇੱਥੇ ਹੁਣ ਸੈਟਲ ਹੋ ਗਏ ਹਨਾ ਸਾਡੇ ਕੋਲ ਹੁਣ ਘਰ ਹੋ ਗਏ ਗੱਡੀਆਂ ਹੋ ਗਈਆਂ ਬਿਜ਼ਨਸ ਹੋ ਗਏ ਜੀ ਜੀ ਪਰ ਨਾਨਕ ਦੁਖੀਆ ਸਭ ਸੰਸਾਰ ਜੀ ਜੀ ਹਨਾ ਸੋ ਇਹਦੇ ਵਿੱਚ ਇਹ ਆ ਕਿ ਬੇਸਿਕਲੀ ਸਾਡੇ ਕੋਲ ਹੁਣ ਫੈਸਿਲਿਟੀ ਹੋ ਗਈ ਪਰ ਜਿਹੜੀ ਅੰਦਰਲੀ ਖੁਸ਼ੀ ਆ ਹਨਾ ਉਹ ਉਦੋਂ ਹੀ ਮਿਲਦੀ ਆ ਜਦੋਂ ਸਾਡਾ ਕਿਹੜਾ ਬਰਡ ਜਾਂ ਰੀਬੈਲੈਂਸ ਹੋ ਜਾਵੇ ਜੀ ਜੀ ਬਿਕਾਜ਼ ਉਹ ਜਿਹੜੀ ਸਪਿਰਿਚੁਅਲ ਲਾਈਫ ਹੁਣ ਥੋੜੀ ਜਿਹੀ ਰੀਬੈਲੈਂਸਿੰਗ ਕਰਨ ਦੀ ਲੋੜ ਆ ਹਨਾ ਐਂਡ ਰਿਐਲਿਟੀ ਇਜ਼ that basically ਜੇ ਅਸੀਂ ਇੱਕ ਬਰਡ ਆ ਤੇ ਇੱਕ ਵਿੰਗ ਨਾਲ ਉੜਨ ਦੀ ਕੋਸ਼ਿਸ਼ ਕਰਦੇ ਆ ਥੋੜੇ ਜਿਹਾ ਜ਼ੋਰ ਲੱਗਦਾ ਆ ਪਰ ਬਾਅਦ ਚ ਬਸ ਹੋ ਜਾਂਦੀ ਆ now we're living in a society where 60% of ਜਿਹੜੀ population suffers from depression this is statistics in western countries ਇਹਦਾ ਮਤਲਬ ਇਹ ਆ ਕਿ capitalism is failing ਹਨਾ communism भी फेल हो गया socialism भी फेल हो गया capitalism is now failing पर ਅਸੀਂ ਪੂਰਾ ਹਿਊਮਨ ਰੇਸ ਆ ਅਸੀਂ ਹੋਰ ਕੋਈ ਸਿਸਟਮ ਅਜੇ ਸੋਚਿਆ ਨਹੀਂ ਕਿ ਕਿੱਦਾਂ ਜੀ ਸਕਦੇ ਆ ਜੀ ਹਨਾ ਪਰ ਇਨ ਦ ਰਿਐਲਿਟੀ ਸੋ ਆਪਾਂ ਨੂੰ on a personal ਤੌਰ ਤੇ ਸਾਨੂੰ ਹੁਣ ਸੋਚਣ ਦੀ ਲੋੜ ਆ ਕਿ ਮੇਰਾ ਬੈਲੈਂਸ ਕਿੱਥੇ ਆ ਮੇਰਾ ਇਕੁਇਲਿਬਰੀਅਮ ਕਿੱਥੇ ਆ ਜੀ ਹੁਣ ਸੋ ਇਹਦੇ ਵਿੱਚ ਜਿਹੜਾ ਪੈਰੈਂਟਿੰਗ ਕੋਰਸ ਦੇ ਵਿੱਚ ਪਹਿਲਾ ਹਿੱਸਾ ਆ I talk about you as a human being ਜੇ ਤੁਸੀਂ ਨਹੀਂ ਬੈਲੈਂਸ ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਬੈਲੈਂਸ ਕਰਨਾ ਹੈ ਹਨਾ ਸੋ ਤੁਹਾਡਾ ਬੈਲੈਂਸ ਕਿੱਦਾਂ ਲੱਭਣਾ ਆ ਤੁਹਾਡਾ ਜਿਹੜਾ ਇਮੋਸ਼ਨਲ ਸਟੇਟ ਆ ਉਹ ਕਿੱਦਾਂ ਸਹਿਜ ਦੇ ਵਿੱਚ ਲਿਆਉਣਾ ਆ ਜੀ ਫਿਰ ਦੂਸਰੀ ਜਿਹੜੀ ਚੀਜ਼ ਆ ਕਿ ਹੁਣ ਬਾਸ ਨੂੰ 30 ਸਾਲ ਹੋ ਗਏ ਗੁਰਦੁਆਰੇ ਕੈਂਪਾਂ 'ਚ ਸਾਨੂੰ ਬੱਚੇ ਬਹੁਤ ਮਿਲਦੇ ਆ I've seen thousands hundreds of thousands of children over the 30 years that have listened to my lectures etc ji we can spend 1 minute or 2 minutes with a bacha I can tell you the education level the aspirational level hana because jidda koi bhi teacher ya you can pick up on children very quickly hana when we explain sikhi in a really the way jidda sada approach ya bacche love it hana and bacche bahut cheti sikhi chona chaਹੁੰਦੇ ਆ ਜੀ hana ਪਰ ਕਈ ਵਾਰੀ ਕਿਹੜੇ ਮਾਪੇ ਆ hana they hold the children back hana ਕਈ ਵਾਰੀ ਜਿਹੜੇ ਮਾਪੇ ਆ ਬਿਕਾਜ਼ ਉਹਨਾਂ ਨੂੰ ਆਪ ਇਹ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਜਾਂ ਉਹਨਾਂ ਨੂੰ ਤੁਹਾਡੇ ਨਾਲ ਮਾਫ ਕਰਨਾ ਮੈਂ ਤੁਹਾਡੀ ਗੱਲ ਨੂੰ ਵਿਚਾਲੇ ਰੋਕ ਲਿਆ ਤੁਹਾਡੇ ਨਾਲ ਇਹ ਐਕਸਪੀਰੀਅੰਸਸ ਜਿਹੜੇ ਨੇ ਤਜਰਬੇ ਨੇ ਹੁੰਦੇ ਰਹਿੰਦੇ ਨੇ ਜਦੋਂ ਤੁਸੀਂ ਸਿੱਖ ਪੇਂਟਿੰਗ ਤੇ ਕਲਾਸਿਸ ਲਗਾਉਣੇ ਆ ਜਾਂ ਲੋਕਾਂ ਦੇ ਨਾਲ ਮਿਲਦੇ ਹੋ ਕਿ ਬੱਚੇ ਆਉਣਾ ਚਾਹੁੰਦੇ ਆ ਪਰ ਮਾਪਿਓ ਕੋਲੇ ਕਿਉਂਕਿ ਵਕਤ ਨਹੀਂ ਹੈ ਉਹ ਉਹਨਾਂ ਦੀ ਇੱਛਾ ਨਹੀਂ ਹੁੰਦੀ ਪਰ ਬਾਅਦ ਦੇ ਵਿੱਚ ਜਦੋਂ ਤੁਹਾਡੇ ਨਾਲ ਮਿਲਦੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਸ਼ੰਕੇ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਵਾਕਈ ਸਿੱਖੀ ਦੇ ਵਿੱਚ ਆ ਜਾਂਦੇ ਨੇ ਜਾਂ ਫਿਰ ਕੀ ਆਊਟਪੁੱਟ ਨਿਕਲਦੀ ਹੈ ਜਦੋਂ ਤੁਸੀਂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦੇ ਹੋ ਸਾਡੇ ਤਾਂ ਮੈਸ ਲੈਵਲ ਦੇ ਵਿੱਚ ਸਿੱਖੀ ਜਾ ਰਹੇ ਇੰਗਲੈਂਡ ਦੇ ਵਿੱਚ ਸਾਡੇ ਤਾਂ ਪੂਰੀ ਲਹਿਰ ਲੱਗੀ ਆ ਜੀ ਜੀ ਸੋ ਇਫ ਯੂ ਲੁੱਕ ਐਟ ਜਿੱਦਾਂ ਆਈ ਗਿਵ ਯੂ 2 ਐਗਜ਼ਾਮਪਲਸ ਸਾਡਾ ਜਿਹੜਾ ਮੇਨ ਸਮਾਗਮ ਹੈ ਡਰਬੀ ਦੇ ਵਿੱਚ ਹੁੰਦਾ ਵਿਸਾਖੀ ਨੂੰ you'll see in that Renswai you'll see about 3,000-4,000 sangat and I know most of them you'll see are under 40 40 ਸਾਲਾਂ ਤੋਂ ਛੋਟੇ ਆ and probably 80% ਪਹਿਲਾਂ ਮੁੰਨੇ ਹੁੰਦੇ ਸੀ ਠੀਕ ਹੈ ਜੀ ਹਨਾ ਪਰ on a mass level ਇੱਥੇ ਤੁਸੀਂ ਦੇਖੋ ਜਿੰਨੇ ਪ੍ਰਚਾਰਕ ਆ ਜਿੰਨੀਆਂ ਚੈਰਿਟੀ ਆ ਜਿੰਨਾ YouTube ਤੇ ਤੁਸੀਂ ਚੀਜ਼ਾਂ ਦੇਖਦੇ ਆ ਖਾਲਸਾ ਏਡ ਤੋਂ ਲੈ ਕੇ ਸਿੱਖ ਤੇ ਲੈ ਕੇ ਖਾਲਸਾ ਫਾਊਂਡੇਸ਼ਨ ਤੋਂ ਲੈ ਕੇ ਜਿੰਨੀ ਵੀ ਸੰਸਥਾ ਤੁਸੀਂ ਦੇਖੋ ਮੈਜੋਰਟੀ UK ਚੋਂ ਨਿਕਲਦੇ ਮੈਜੋਰਟੀ ਪ੍ਰਚਾਰਕ UK ਚੋਂ ਨਿਕਲਦੇ ਜੀ ਇਹਦਾ ਮੁੱਖ ਕਾਰਨ ਇਹ ਆ ਸਿਰਫ ਇਹ ਨਹੀਂ ਕਿ ਦੂਸਰੇ ਪਾਸੇ ਟੈਲੈਂਟ ਨਹੀਂ ਹੈਗਾ ਇਹਦਾ ਮੁੱਖ ਕਾਰਨ ਮੇਨਲੀ ਇਹ ਆ ਬਿਕਾਜ਼ ਇੱਥੇ ਅਸੀਂ ਇੱਕ ਜਨਰੇਸ਼ਨ ਸਲਾਈਟਲੀ ਮੋਰੇ ਆ ਦੂਸਰੀ ਆ ਕਿ we're a very confident community ਜੀ ਅਤੇ ਅਸੀਂ ਬਿਕਾਜ਼ ਅਸੀਂ ਵਿਚਰਦੇ ਰਹੇ ਆ in ਆਮ ਸੋਸਾਇਟੀ ਤੇ ਵਧੀਆ ਜੌਬਾਂ ਦੇ ਵਿੱਚ we're established
So the way we talk about Sikhi is very different. So coming back to this Vishwa, so what happens is that people think ਕਿ ਸਿੱਖੀ ਇਹ ਸ਼ਾਇਦ ਸਾਨੂੰ ਕਦੀ ਜਾਂ ਸ਼ਾਇਦ ਕਦੀ ਮੱਥਾ ਟੇਕ ਲਿਆ ਜਾਂ ਆਨੰਦ ਕਾਰਜ ਲਈ ਜਾਂ ਹੋਰ ਦਿਨ ਸੌ ਲਈ ਗੁਰਦੁਆਰੇ ਚਲ ਗਏ ਜੀ ਜੀ I would ask you to look at it a different way. If we just examine this for one moment, ਜੀ I run a dementia care home, ਠੀਕ ਹੈ and in the dementia care home, ਮੇਰਾ average age ਮੇਰੇ ਗਾਹਕਾਂ ਦੀ ਜਦੋਂ ਮੈਂ 17 ਸਾਲ ਪਹਿਲਾਂ ਖੋਲਿਆ ਸੀਗਾ ਉਹ 85 ਸੀਗਾ ਜੀ ਜੀ ਹੁਣ ਬੇਸਿਕਲੀ 10 ਸਾਲ ਪਹਿਲਾਂ ਮੈਨੂੰ ਪਹਿਲਾ ਗਾਹਕ ਮਿਲਿਆ ਜਿਹੜਾ 55 ਆ ਜੀ ਜੀ ਹੁਣ ਮੇਰਾ ਪੂਰਾ ਟੌਪ ਫਲੋਰ 50 ਸਾਲਾਂ ਦੇ ਉੱਪਰ ਆ ਠੀਕ ਹੈ ਇਹ ਦੇਖ ਲਓ ਇਹ 30 ਸਾਲ ਦਾ ਫਰਕ ਹੈ ਹੁਣ ਬੰਦੇ ਜਾਂ ਬੀਬੀਆਂ ਸਾਰੀ ਲਾਈਫ ਕੰਮ ਕਰਦੇ ਆ ਹਾਂਜੀ ਉਹ ਸੋਚਦੇ ਆ ਕਿ ਮੇਰੇ ਨਿਆਣੇ ਵੱਡੇ ਹੋਣ ਉਹ ਆਪਣੀ ਜ਼ਿੰਮੇਵਾਰੀਆਂ ਤੇ ਖੜਨ ਤੇ ਮੈਂ ਆਪਣੇ ਰਿਟਾਇਰਮੈਂਟ ਇੰਜੋਏ ਕਰ ਲੈਣਾ ਜੀ ਜੀ ਅਸੀਂ ਸੋਚਦੇ ਆ ਕਿ ਜਿੱਦਾਂ ਸਾਡੇ ਬਜ਼ੁਰਗ ਸੀਗੇ 80-90 ਸਾਲਾਂ ਤੋਂ ਉਹ ਹਜੇ ਵੀ ਉਹ ਫਿੱਟ ਆ ਹਜੇ ਵੀ ਤੁਰਦੇ ਫਿਰਦੇ ਆ ਲਾਈਫ ਇੰਜੋਏ ਕਰਦੇ ਕਿ ਸਾਡਾ ਵੀ ਉਦੋਂ ਦੀ ਉਮਰ ਹੋਣੀ ਪਰ ਲਾਈਫ ਬਹੁਤ ਬਦਲ ਗਈ ਜੀ ਬਿਕਾਜ਼ ਤੁਸੀਂ ਉਹ ਦੇਖੋ ਉਹਨਾਂ ਦੇ ਜਿਹੜੀ ਖੇਤੀਬਾੜੀ ਕੀਤੀ ਪਹਿਲਾਂ ਉਹਨਾਂ ਦੀ ਬੋਡੀ ਸਟਫ ਸੀਗੀਆਂ ਦੂਸਰੀ ਉਹਨਾਂ ਦਾ ਕਿਹੜਾ ਖੁਰਾਕ ਆ ਉਹ ਸਾਰੀ ਉਹ ਵਧੀਆ ਸੀਗੀ ਪਰ ਸਭ ਤੋਂ ਇੰਪੋਰਟੈਂਟ ਚੀਜ਼ ਸੀਗੀ ਉਹਨਾਂ ਦੇ ਕਿਹੜੀਆਂ ਜੌਬਾਂ ਸੀਗੀਆਂ ਉਹ ਫਿਜ਼ੀਕਲ ਜੌਬਾਂ ਸੀਗੀਆਂ ਹੁਣ ਜਿਹੜੀ ਅੱਜ ਦੀਆਂ ਜੌਬਾਂ ਕੰਪਿਊਟਰਾਂ ਤੇ ਸਾਹਮਣੇ ਆ ਸਾਡੀ ਮੈਂਟਲ ਜੌਬਾਂ ਆ ਜੀ ਜੀ ਮੈਂਟਲ ਜੌਬਾਂ ਬਿਲਕੁਲ ਸਹੀ ਹੈ ਤੇ ਗਾਂ ਦੀ ਜਿਹੜੀਆਂ ਜੌਬਾਂ ਹੋਣੀਆਂ they can be creative jobs in artificial intelligence and they're going to be more psychological jobs ਜੀ and so ਇੱਕ shift ਆ ਰਿਹਾ ਆ so let me explain this to you and so basically if we look at this ਕਿ ਅੱਗੇ ਬੰਦਾ 9 ਤੋਂ 5 ਕੰਮ ਕਰਦਾ ਹੁੰਦਾ ਸੀ ਈਵਨਿੰਗ ਫ੍ਰੀ ਹੁੰਦੇ ਸੀ ਵੀਕਐਂਡ ਫ੍ਰੀ ਹੁੰਦੇ ਸੀ ਬੰਦਾ ਰਿਲੈਕਸ ਹੋ ਜਾਂਦਾ ਜਾਂ ਬੀਬੀ ਰਿਲੈਕਸ ਕਰ ਸਕਦੀ ਹੈ ਇਹ ਸ਼ਿਫਟ ਵਰਕ ਸ਼ੁਰੂ ਹੋ ਗਿਆ ਫਿਰ ਕਿਸੇ ਦਾ ਕੋਈ ਟਾਈਮ ਕਿਸੇ ਦਾ ਕੋਈ ਟਾਈਮ ਉਹ ਫੈਮਿਲੀ ਚ ਅਨਬੈਲੈਂਸ ਹੋਣ ਲੱਗ ਪਿਆ ਫਿਰ ਮੋਬਾਈਲ ਫੋਨ ਸ਼ੁਰੂ ਹੋ ਗਏ ਜੀ ਫਿਰ ਮੋਬਾਈਲ ਫੋਨਸ ਵੀ ਸ਼ੁਰੂ ਹੋ ਗਏ ਤੇ ਉਹਦੇ ਵਿੱਚ ਵੀ ਕਦੀ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਹੁਣ ਕਿਸੇ ਮਰਜ਼ੀ ਟਾਈਮ ਤੇ ਆ ਜਾਂਦਾ ਹੈ ਜੀ ਜੀ ਬਿਲਕੁਲ ਫਿਰ ਸੋਸ਼ਲ ਮੀਡੀਆ ਸ਼ੁਰੂ ਹੋ ਗਿਆ ਜੀ ਫਿਰ ਜਿੱਥੇ ਅੱਗੇ ਫੇਸਬੁੱਕ ਹੈ ਅਸੀਂ ਉਹਨੂੰ ਕਲੇਸਬੁੱਕ ਸੱਦਦੇ ਆ ਹਾਂਜੀ ਸੇ ਬੇਸਿਕਲੀ ਕਦੀ ਕਿਸੇ ਨੇ ਕੋਈ ਬਿਆਨ ਦੇਤਾ ਉਹਦਾ ਕਿਸੇ ਨੇ ਹੋਰ ਜਵਾਬ ਦੇਤਾ ਅੱਜ ਕਿਸੇ ਨੇ ਕੋਈ ਵੀਡੀਓ ਪਾਤੀ ਉਹਦਾ ਹੋਰ ਕਿਸੇ ਨੇ ਜਵਾਬ ਦੇਤਾ your brain is used to work at a certain period ਫਿਰ ਰਿਲੈਕਸ ਹੁੰਦਾ ਸੀ ਹੁਣ ਰਾਤ ਨੂੰ ਲੋਕ ਫੋਨ ਤੇ ਲੱਗੇ ਰਹਿੰਦੇ ਆ ਲਾਸਟ ਥਿੰਗ ਰਾਤ ਨੂੰ ਟੱਚ ਕਰਦੇ ਫੋਨ ਪਹਿਲੀ ਚੀਜ਼ ਜੋ ਸਵੇਰ ਨੂੰ ਟੱਚ ਕਰਦੇ ਫੋਨ ਐਂਡ ਸੋ ਬੇਸਿਕਲੀ ਉਹ ਮਾਈਂਡ ਨੂੰ ਕਦੀ ਬ੍ਰੇਕ ਨਹੀਂ ਮਿਲਦੀ ਜੀ ਐਂਡ ਜੇ ਤੁਸੀਂ ਦੇਖੋ ਸਾਡੇ ਬਜ਼ੁਰਗ ਨਹੀਂ ਇਦਾਂ ਦੇ ਸੀਗੇ ਜੀ ਉਹ ਤਾਂ ਖੇਤਾਂ ਦੇ ਵਿੱਚ ਇੰਜੋਏ ਕਰਦੇ ਸੀ So what happens is ਜਿਹੜੇ ਲੋਕਾਂ ਨੂੰ ਡਿਮੈਂਸ਼ੀਆ ਹੁੰਦਾ ਆ at a young age ਅਸੀਂ ਪਹਿਲਾਂ ਸਟੱਡੀ ਕਰਦੇ ਆ ਉਹਨਾਂ ਦੀ ਲਾਈਫ ਹਿਸਟਰੀ ਕੀ ਆ ਉਹਦੇ ਵਿੱਚ ਕੀ ਹੁੰਦਾ often they're very well educated ਜੀ ਐਜੂਕੇਸ਼ਨ ਉਹਨਾਂ ਦੀ ਵਧੀਆ ਹੁੰਦੀ ਆ they have good jobs they have some type of maybe substance abuse like alcohol or cigarettes ਜੀ but the most important one is they're lonely ਜੀ ਹੁਣ ਸਾਡੇ ਤੁਹਾਡੇ ਇੱਥੇ ਕੈਲੀਫੋਰਨੀਆ ਦਾ ਪਤਾ ਨਹੀਂ ਪਰ ਇੱਥੇ ਇੰਗਲੈਂਡ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਅਪਾਰਟਮੈਂਟ ਜ਼ਿਆਦਾ ਬਣਦੇ ਆ ਤੇ ਘਰ ਘੱਟ ਬਣਦੇ ਆ ਜੀ ਇਹਦਾ ਮਤਲਬ ਇਹ ਆ ਕਿ ਜ਼ਿਆਦਾ ਲੋਕ ਇਕੱਲੇ ਰਹਿ ਰਹੇ ਆ ਜਾਂ ਜਦੋਂ ਕੰਮ ਤੋਂ ਘਰ ਆਉਂਦੇ ਆ ਉਹ ਸਾਇਲੈਂਸ ਨੂੰ ਆਉਂਦੇ ਆ ਜਿਹੜੀ ਸਭ ਤੋਂ ਜ਼ਿਆਦਾ ਡਿਮੈਂਸ਼ੀਆ ਨੂੰ ਚੀਜ਼ ਲਿਆਉਂਦੀ ਆ ਤੁਹਾਡੀ ਲਾਈਫ ਉਹ ਸਾਇਲੈਂਸ ਆ ਸਾਇਲੈਂਸ ਬਿਲਕੁਲ ਅਸੀਂ ਜੋ ਹਿਊਮਨ ਬੀਇੰਗਸ ਆ we're not designed to be living in silence ਜੀ we are sociable beings ਸਾਡਾ ਅਸੀਂ ਡਿਜ਼ਾਈਨਡ ਆ ਕਿ ਅਸੀਂ ਲੋਕਾਂ ਨਾਲ ਗੱਲਾਂ ਕਰੀਏ ਮਿਕਸ ਹੋਈਏ ਸਾਨੂੰ ਖੁਸ਼ੀ ਇਹ ਚੀਜ਼ਾਂ ਤੋਂ ਮਿਲਦੀ ਹੈ ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਇਕੱਠੇ ਹੋ ਜਾਂਦੇ ਸੀ ਦਰਖਤਾਂ ਦੇ ਥੱਲੇ ਗੁਰਦੁਆਰਿਆਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਜਾਂ ਕਬੱਡੀ ਟੂਰਨਾਮੈਂਟ ਤੇ ਇਕੱਠੇ ਹੋ ਜਾਂਦੇ ਆ we're designed to be sociable beings ਹਾਂਜੀ ਪਰ ਬਹੁਤ ਸਾਰੇ ਲੋਕ ਕੰਪਿਊਟਰ ਤੇ ਕੰਮ ਕਰਦੇ ਆ ਸ਼ਾਮ ਨੂੰ ਟੈਲੀ ਦੇ ਸਾਹਮਣੇ ਬੈਠੇ ਆ ਬੱਚੇ ਕੋਈ ਵੱਖਰੇ ਕਮਰੇ ਆ ਬੱਚੇ ਹੋਰ ਕੋਈ ਵੱਖਰੇ ਕਮਰੇ ਚ ਅਤੇ ਸਾਰੀ ਚੀਜ਼ ਕੋਵਿਡ ਨੇ ਹੋਰ ਐਕਸਪੈਂਡ ਕਰਤੀ ਹਾਂਜੀ ਬਿਕਾਜ਼ ਜਿਹੜਾ ਬਿਹੇਵੀਅਰਲ ਪੈਟਰਨਸ ਹੁੰਦਾ ਤੁਸੀਂ ਆਪਣਾ ਬਿਹੇਵੀਅਰ ਪੈਟਰਨ ਚੇਂਜ ਕਰਨ ਲਈ ਤੁਹਾਨੂੰ 2 ਹਫ਼ਤੇ ਲੱਗਦੇ ਪਰ ਕੋਵਿਡ ਤਾਂ 18 ਮਹੀਨੇ ਬੱਚਿਆਂ ਨੇ ਕਮਰਿਆਂ 'ਚ ਹੀ ਰਹੇ
And so ਇਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਐਕਸਪਲੋਰ ਕਰਦਾ। So the first section of the Sikh Parenting Course ਜੀ ਇਹ ਆ ਕਿ ਗੁਰੂ ਸਾਹਿਬ ਨੇ ਕਿੱਦਾਂ ਪੈਰੈਂਟਿੰਗ ਕੀਤੀ, ਅਸੀਂ ਕਿੱਦਾਂ ਪੈਰੈਂਟਿੰਗ ਕਰਦੇ ਆ, ਤੇ ਸਾਡਾ ਜੋ ਇੰਬੈਲੈਂਸ ਕਿੱਥੇ ਆ ਗਿਆ, ਅਤੇ ਅਸੀਂ ਇੰਨੇ ਲੋਨਲੀ ਕਿੱਦਾਂ ਬਣ ਗਏ, ਤੇ ਸਿੱਖੀ ਕਿੱਦਾਂ, ਇਹ ਸੋਲੂਸ਼ਨਸ ਕਿੱਥੋਂ ਮਿਲਦੀਆਂ ਸਿੱਖੀ ਦੀਆਂ। ਜੀ ਕੀ ਇਸ ਗੱਲ ਨੂੰ ਅੱਜ ਦੇ ਟਾਈਮ ਦੇ ਵਿੱਚ ਰਿਲੇਟ ਕੀਤਾ ਜਾ ਸਕਦਾ ਕਿ ਗੁਰੂ ਸਾਹਿਬਾਨ ਦੇ ਸਮੇਂ ਦੇ ਦੌਰਾਨ ਜੋ ਪੈਰੈਂਟਿੰਗ ਹੁੰਦੀ ਸੀ ਤੇ ਅੱਜ ਉਹ ਪੋਸੀਬਲ ਹੈ ਤੁਹਾਡੇ ਅਕੋਰਡਿੰਗ? So let me explain it to you this way. I believe that Sikhi is more relevant today than it's ever been before. ਠੀਕ ਹੈ ਹੈ ਨਾ, because ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕਰਦੇ ਆ ਨਾ, ਗੁਰੂ ਗ੍ਰੰਥ ਸਾਹਿਬ is about your mind. ਜੀ ਹੈ ਨਾ, and your mind is the most taxed organ in your body now. ਜੇ ਤੁਸੀਂ ਓਨਲੀ ਮਾਈਂਡ ਨੂੰ ਸਟੱਡੀ ਕਰਨਾ, ਫਿਰ ਤੁਸੀਂ ਕਦੋਂ ਸਟੱਡੀ ਕਰਨਾ, ਜਦੋਂ ਤੁਹਾਡੇ ਕੋਲ ਡਿਮੈਂਸ਼ੀਆ ਹੋ ਗਿਆ। ਜੀ ਜੀ ਹੈ ਨਾ। ਸੋ ਲੈਟ ਮੀ ਐਕਸਪਲੇਨ ਦਿਸ ਟੂ ਯੂ ਇਨ ਅ ਮਾਡਰਨ ਕਨਸੈਪਟ। ਹੈ ਨਾ, ਆਪਾਂ ਨਿਤਨੇਮ ਹੀ ਲੈ ਲਈਏ। ਹਾਂਜੀ। ਸੋ ਕਈ ਲੋਕ ਕੀ ਕਰਦੇ ਆ, ਰਾਤ ਨੂੰ ਫੋਨ ਤੇ ਲੱਗੇ ਆ, ਹੈ ਨਾ, 12-1 ਵਜੇ 2 ਵਜੇ ਲੱਗ ਜਾਂਦੇ, ਉਹ ਟਿਕਟੋਕ ਤੇ ਲੋਕ ਟੱਪਦੇ ਰਹਿੰਦੇ ਆ, ਕੋਈ ਹੋਰ ਚੀਜ਼ ਕਰਦੇ ਆ ਨਾ, ਉਹੀ ਚੀਜ਼ਾਂ ਦੇਖਦੇ ਰਹਿੰਦੇ ਆ ਜੀ। ਇਹ ਨਹੀਂ ਰਿਅਲਾਈਜ਼ ਕਰਦੇ ਕਿ ਐਵਰੀ ਟਾਈਮ ਤੁਸੀਂ ਉਂਗਲੀ ਨਾਲ ਉੱਪਰ ਡਾਊਨ ਕਰੀ ਜਾਂਦੇ ਆ ਨਾ, ਤੁਹਾਡੀ ਡਰੇਨ ਹੋਈ ਜਾਂਦੀ ਹੈ। ਬਿਲਕੁਲ ਸਹੀ ਹੈ ਜੀ। ਬਿਕਾਜ਼ ਕੋਈ ਕੁੜੀ ਉੱਥੇ ਨੱਚੀ ਟੱਪੀ ਜਾਂਦੀ ਆ, ਕੋਈ ਹੋਰ ਕੋਈ ਕਲੇਸ਼ ਕਰ ਰਿਹਾ, ਕੋਈ ਕਿਸੇ ਦੀ ਲੜਾਈ ਹੋ ਰਹੀ ਆ, ਇਹ ਜਿਹੜਾ ਡੋਪਾਮੀਨ ਫਿਕਸ ਆ ਆਲ ਦਾ ਟਾਈਮ ਤੁਹਾਨੂੰ ਮਿਲੀ ਜਾਂਦਾ ਹੈ ਜੀ। ਤੁਹਾਡਾ ਬ੍ਰੇਨ ਡੋਪਾਮੀਨ ਫਿਕਸਾਂ ਦੇ ਵਿੱਚ ਫਸਿਆ ਹੁੰਦਾ ਹੈ ਨਾ। ਪਰ ਜਿਹੜਾ ਇਨਸਾਨ ਹੈ ਨਾ, ਸਵੇਰ ਨੂੰ ਅੰਮ੍ਰਿਤ ਵੇਲੇ ਉੱਠਦਾ ਆ, ਹਾਂਜੀ, ਤੁਹਾਨੂੰ ਕਿਹਾ ਨਹੀਂ ਸੀਗਾ ਕਿ ਤੁਹਾਡੀ ਕਿਹੜੀ ਦੁਨੀਆ ਇਜ਼ ਗੈਟਿੰਗ ਫਾਸਟਰ ਐਂਡ ਫਾਸਟਰ। ਮੈਂ ਕਿਹਾ ਸੀ ਨਾ ਕਿ ਆ ਸਾਰੀਆਂ ਚੀਜ਼ਾਂ ਡਿਸਟਰੈਕਸ਼ਨਸ ਆ, ਹਨਾ। ਸਾਡਾ ਬ੍ਰੇਨ ਅੱਗੇ 9 to 5 ਕੰਮ ਕਰਦਾ ਸੀ, ਹੁਣ 24 ਆਵਰ ਕੰਮ ਕਰ ਰਿਹਾ, ਸਾਰਾ ਦਿਨ ਭੱਜਿਆ ਰਹਿੰਦਾ। ਬਿਲਕੁਲ ਸਹੀ ਹੈ। ਸੋ ਜਿਹੜਾ ਇਨਸਾਨ ਸਵੇਰ ਨੂੰ ਅੰਮ੍ਰਿਤ ਵੇਲੇ ਉੱਠਦਾ, ਉਹ ਆਪਣੇ ਬ੍ਰੇਨ ਨੂੰ ਕਹਿੰਦਾ ਸਲੋ ਡਾਊਨ ਜੀ। ਹੁਣ ਤੂੰ ਥੋੜਾ ਜਿਹਾ ਨਾ ਘੰਟਾ ਕੁ ਸ਼ਾਂਤ ਰਹਿ, ਮੈਂ ਸਿਮਰਨ ਕਰਨਾ, ਉਹ ਤੋਂ ਬਾਅਦ ਘੰਟਾ ਹੋਰ ਸ਼ਾਂਤ ਰਹਿ, ਮੈਂ ਨਿਤਨੇਮ ਕਰਨਾ ਜੀ। Start your day in the right way, ਹਨਾ। ਐਂਡ ਦੈਨ ਤੁਸੀਂ ਆਪਣੇ ਪਹਿਲਾਂ ਹੀ ਮਾਈਂਡ ਨੂੰ ਸਲੋ ਡਾਊਨ ਕੀਤਾ ਹੈ, ਹਨਾ। ਅਤੇ ਫਿਰ ਜਦੋਂ ਤੁਸੀਂ ਦਿਨ ਸ਼ੁਰੂ ਕਰਦੇ ਆ ਨਾ ਜੀ, ਤੀਰ ਵੱਜਦੇ ਹੁੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਜੀ ਹਨਾ। ਕਦੀ ਕੋਈ ਫੋਨ ਤੋਂ ਕੋਈ ਤੁਹਾਨੂੰ ਤੀਰ ਮਾਰ ਰਿਹਾ, ਕੋਈ ਇਮੇਜ ਆ ਗਲਤ ਕਾਮ ਦੀ ਜਾਂ ਕ੍ਰੋਧ ਦੀ, ਹਨਾ। ਤੁਸੀਂ ਟ੍ਰੈਫਿਕ 'ਚ ਫਸੇ ਆ, ਉੱਥੇ ਕੋਈ ਕਾਮ ਜਾਂ ਕ੍ਰੋਧ ਆ, ਹਨਾ। ਤੁਸੀਂ ਕੰਮ ਤੇ ਪੋਲਿਟਿਕਸ ਆ, ਹਨਾ, ਜਾਂ ਹੋਰ ਕੋਈ ਚੀਜ਼ ਦੀ ਪੋਲਿਟਿਕਸ ਆ, ਉਹ ਤੀਰ ਵੱਜਦੇ ਆ। ਪਰ ਜਿਹੜਾ ਨਾਈਟ ਹੁੰਦੇ ਆ ਸ਼ਾਈਨਿੰਗ ਆਰਮਰ, ਹਨਾ, ਪੁਰਾਣੀਆਂ ਫਿਲਮਾਂ 'ਚ ਹੁੰਦੇ ਆ, ਹਨਾ। ਜਿਹੜਾ ਬੰਦੇ ਨੇ ਨਿਤਨੇਮ ਨਹੀਂ ਕੀਤਾ, ਉਹ ਕੀ ਹੁੰਦਾ ਆ, ਉਹ ਤੀਰ ਵੱਜਦੇ ਆ, ਉਹ ਵਾਪਸ ਉਹੀ ਤੀਰ ਮਾਰਦਾ ਆ। ਕੋਈ ਪੋਲਿਟਿਕਸ ਖੇਲਦਾ, ਤੁਸੀਂ ਵਾਪਸ ਪੋਲਿਟਿਕਸ ਖੇਲਦੇ ਆ। ਬਿਲਕੁਲ ਜੀ, ਬਿਲਕੁਲ। ਕੋਈ ਤੁਹਾਨੂੰ ਕਾਮ ਦੀ ਗੱਲ ਕਰਦਾ, ਤੁਸੀਂ ਵਾਪਸ ਕਾਮ ਦੀ ਫੀਲਿੰਗਸ ਕਰ ਰਹੇ ਆ, ਹਨਾ। ਕੋਈ ਤੁਹਾਨੂੰ ਕ੍ਰੋਧ ਨਾਲ ਮਾਰ ਰਿਹਾ, ਤੁਸੀਂ ਵਾਪਸ ਕ੍ਰੋਧ ਨਾਲ ਜਵਾਬ ਦੇ ਰਹੇ ਆ, ਹਨਾ। ਪਰ ਜਿਹੜੇ ਇਨਸਾਨ ਨੇ ਸਵੇਰ ਨੂੰ ਨਿਤਨੇਮ ਕੀਤਾ ਆ, ਉਹ ਤੀਰ ਵੱਜਦੇ ਆ, ਪਰ ਉਹ ਆਮਰ ਸਹਿਜ ਦੀ ਹੁੰਦੀ ਆ ਜੀ। ਉਹ ਉਦਾਂ ਹੀ ਥੱਲੇ ਨੂੰ ਡੈਪਨ ਦੇ, ਤੁਸੀਂ ਰਿਸਪੌਂਡ ਨਹੀਂ ਕਰਦੇ ਕਿ ਤੁਹਾਡੇ ਕੋਲ ਸਹਿਜ ਆ। ਫਿਰ ਜਿਹੜਾ ਇਨਸਾਨ ਆ, ਉਹਨੇ ਸਾਰਾ ਦਿਨ ਕੰਮ ਕੀਤਾ, ਕਿ ਗ੍ਰਸਤੀ ਅਸੀਂ ਸਾਰੇ ਆ, ਪਰ ਜਿਹੜਾ ਸ਼ਾਮ ਨੂੰ ਹੁੰਦਾ ਆ 6 ਵਜੇ ਉਹ ਘਰ ਨੂੰ ਆਉਂਦਾ ਆ ਜੀ। ਬਹੁਤ ਸਾਰੇ ਲੋਕ ਕੀ ਕਰਦੇ, ਉਹ ਜਿੰਨਾ ਵੀ ਸਟ੍ਰੈਸ ਸਾਰਾ ਦਿਨ ਦਾ ਭਰਿਆ ਹੁੰਦਾ ਹੈ ਨਾ, ਹਾਂਜੀ, ਉਹ ਸ਼ਾਮ ਨੂੰ ਡੋਰ ਖੋਲਣ ਦੀ ਲੋੜ ਆ, ਉਹ ਸਾਰਾ ਡੰਪ ਕਰ ਦਿੰਦਾ ਆਪਣੇ ਪਰਿਵਾਰ ਦੇ ਉੱਤੇ। ਕਦੀ ਘਰ ਵਾਲੀ ਨੂੰ ਝਰਕੇ ਮਾਰੀ ਜਾਣੇ ਆ, ਕਦੀ ਬੱਚਿਆਂ ਨੂੰ ਝਰਕੇ ਮਾਰੀ ਜਾਣੇ ਆ, ਉਹ ਸਾਰਾ ਸਟ੍ਰੈਸ ਉਹਨਾਂ ਤੇ ਲਾ ਦਿੰਦਾ ਹੈ ਜੀ ਜੀ। ਪਰ ਮਹਾਰਾਜ ਸਾਡੇ ਤੇ ਕੀ ਹੁਕਮ ਕਰਦੇ ਆ, ਉਹ ਕਰਦੇ ਆ ਕਿ ਪਹਿਲਾਂ ਸੰਗਤ ਫਿਰ ਪੰਗਤ ਜੀ। ਪਹਿਲਾਂ ਤੁਸੀਂ ਰਹਿਰਸ ਦਾ ਪਾਠ ਕਰੋ, ਤਾਂ ਫਿਰ ਉਹ ਸਾਰਾ ਜਿਹੜਾ ਸਟ੍ਰੈਸ ਆ ਦਿਨ ਦਾ, ਉਹ ਸਪੰਜ ਵਾਂਗਰ ਸੋਕ ਅਪ ਹੋ ਜਾਂਦਾ ਹੈ। ਫਿਰ ਤੁਸੀਂ ਪਿਆਰ ਨਾਲ ਬੱਚਿਆਂ ਨਾਲ ਬੈਠ ਕੇ ਆਪਣਾ ਪੰਗਤ ਕਰੋ, ਹਨਾ, ਈਟ ਵਿਦ ਦ ਫੈਮਿਲੀ। ਐਂਡ ਇਹਦੇ ਵਿੱਚ ਪੈਰੈਂਟਿੰਗ ਕੋਰਸ ਦੇ ਵਿੱਚ ਅਸੀਂ ਸਿਖਾਉਂਦੇ ਹਾਂ ਕਿ ਪਾਰਟ 2 ਦੇ ਵਿੱਚ ਇਹ ਆ, ਪਾਰਟ 1 ਗੁਰੂ ਸਾਹਿਬ ਨੇ ਕਿੱਦਾਂ ਪੈਰੈਂਟਿੰਗ ਕੀਤੀ, ਪਾਰਟ 2 ਆ ਕਿ ਮੈਂ ਦਿਖਾਉਂਦਾ ਹੁੰਦਾ ਕਿ ਮੈਜੋਰਟੀ ਜਿਹੜੇ ਘਰ ਦਾ ਕਲੇਸ਼ ਆ, ਹਨਾ, ਉਹ ਸਾਡੇ ਬੋਲਣ ਦੇ ਤਰੀਕੇ ਤੋਂ ਆਉਂਦਾ ਹੈ, ਕਿ ਅਸੀਂ ਕਿੱਦਾਂ ਬੋਲੀਦਾ ਆ, ਤੇ ਮਹਾਰਾਜ ਨੇ ਕਿੱਦਾਂ ਸਾਨੂੰ ਕਿੱਦਾਂ ਸਿਖਾ ਲਿਆ ਬੋਲਣਾ ਚਾਹੀਦਾ ਕਿੱਦਾਂ ਆ, ਤੇ ਐਵਰੀ ਸਿਚੁਏਸ਼ਨ ਨੂੰ ਹੈਂਡਲ ਕਿੱਦਾਂ ਕਰਨਾ ਹੈ। So then I'll go through all the relationships, husband, wife, brother, sister, parents, grandparents, generational gap kate hai. Why is it that one generation doesn't understand another generation doesn't understand another generation?
ਬਿਕਾਜ਼ ਇੱਕ ਸਮਾਂ ਸੀਗਾ ਸਾਡੇ ਘਰ ਦੇ ਵਿੱਚ 4 ਜਨਰੇਸ਼ਨ ਇਕੱਠੇ ਰਹਿ ਰਹੇ ਸੀਗੇ। ਸੋ ਅਸੀਂ ਉਹ ਚੀਜ਼ਾਂ ਦੇ ਸੋਲੂਸ਼ਨਸ ਲੱਭੇ ਕਿ ਕਿੱਦਾਂ ਅਸੀਂ 4 ਜਨਰੇਸ਼ਨ ਇਕੱਠੇ ਰਹਿ ਸਕਦੇ ਹਾਂ, ਹਨਾ। ਸੋ ਇਹ ਅਸੀਂ ਸਾਰਾ ਗੁੱਡ ਪ੍ਰੈਕਟਿਸ ਸ਼ੇਅਰ ਕਰੀਦਾ। ਜੀ ਜੀ। ਅਤੇ ਉਹਦੇ ਵਿੱਚ ਫਿਰ ਇਹ ਦਿਖਾਈ ਗਏ ਕਿ ਹਾਊ ਡੂ ਯੂ ਬਿਕਮ ਪ੍ਰੀਵੈਂਟਿਵ, ਤੁਸੀਂ ਕਿੱਦਾਂ ਘਰ ਦੇ ਵਿੱਚ ਰਹਿ ਸਕਦੇ ਆ ਬਿਨਾਂ ਕਲੇਸ਼ ਤੋਂ ਜੀ। ਇਹਦੇ ਸਾਰੇ ਟਿਪਸ ਅਸੀਂ ਫਿਰ ਸ਼ੇਅਰ ਕਰਦੇ ਹਾਂ। ਐਂਡ ਦੈਨ ਫਿਰ ਜਿਹੜਾ ਪਾਰਟ 3 ਆ ਸਿੱਖ ਪੈਰੈਂਟਿੰਗ ਕੋਰਸ ਦਾ, ਸੋ ਯੂ ਗੈਟ ਹਾਫ ਐਨ ਆਵਰ 40 ਮਿੰਟ ਬ੍ਰੇਕਸ, ਉਹਦੇ ਵਿੱਚ ਅਸੀਂ ਫਿਰ ਤੁਹਾਨੂੰ ਫੂਡ ਵੀ ਦਿੰਦੇ ਆ ਐਕਸੈਟਰਾ, ਟੋਟਲੀ ਫ੍ਰੀ ਕੋਰਸ ਆ। ਐਂਡ ਦੈਨ ਵੀ ਕਮ ਔਨ ਟੂ ਪਾਰਟ 3 ਬਿਕਾਜ਼ ਜਿਹੜਾ ਮੈਨੂੰ ਫੀਡਬੈਕ ਇਹ ਮਿਲਦੀ ਸੀਗੀ ਆਫਟਰ ਡੂਇੰਗ ਦ ਫਰਸਟ 2 ਪਾਰਟਸ, ਮੈਂ ਕਿਹਾ ਸੀ ਕਿ ਵਾਟ ਡੂ ਯੂ ਸਟਰਗਲ ਵਿਦ ਐਸ ਪੈਰੈਂਟਸ, ਐਂਡ ਇਹ ਹੁੰਦਾ ਸੀ ਵੀ ਸਟਰਗਲ ਵਿਦ ਟੈਕਨੋਲੋਜੀ ਇਨ ਆਰ ਚਿਲਡਰਨ, ਕਿ ਫੋਨਾਂ ਤੇ ਲੱਗੇ ਰਹਿੰਦੇ ਆ, ਟੂ ਮੈਨੀ ਚਿਲਡਰਨ ਪੁੱਟਸ ਟੂ ਮਚ ਆਪਣੀ ਸਾਰੀ ਲਾਈਫ ਦੇ ਆਈਡੀਆਜ਼ ਯੰਗ ਏਜ ਖਾਸ ਕਰਕੇ 14-15 ਸਾਲਾਂ ਤੇ ਸਾਰਾ ਕੁਝ ਇੰਟਰਨੈਟ ਤੇ ਲਾਈ ਜਾਂਦੇ ਆ, ਹਨਾ। ਅਤੇ ਐਕਸਬੌਕਸਾਂ ਦੇ ਸਾਹਮਣੇ ਬੈਠੇ ਰਹਿਣਾ, ਗੇਮਾਂ ਖੇਲੀ ਜਾਣੀਆਂ, ਕੰਪਿਊਟਰਾਂ ਤੇ ਸੀਕ੍ਰੇਟਸ ਕਿੱਦਾਂ ਲੋਕ ਰੱਖਦੇ ਆ, ਬੱਚੇ ਪੈਰੈਂਟਾਂ ਨੂੰ ਕੋਈ ਚੀਜ਼ ਦੱਸਦੇ ਨਹੀਂ ਹੈਗੇ, ਬੱਚੇ ਬੈਡਰੂਮਾਂ 'ਚ ਕਾਹਤੇ ਇੰਨਾ ਰਹਿੰਦੇ ਆ, ਬੈਡਰੂਮਾਂ 'ਚ ਕਿੱਦਾਂ ਕੱਢਣੇ ਆ, ਇਹ ਫਿਰ ਸਾਰਾ ਸੈਕਸ਼ਨ 3 ਦੇ ਵਿੱਚ ਆਉਂਦਾ ਹੈ। ਜੀ ਜੀ ਜੀ। ਅਤੇ ਅਸੀਂ ਜੇ ਬੱਚੇ ਉੱਥੇ ਹੁੰਦੇ, ਅਸੀਂ ਕਹਿੰਦੇ ਹੁੰਦੇ ਉਸ ਸੈਕਸ਼ਨ 'ਚ ਇਨਵਾਈਟ ਕਰ ਦਿਓ ਵਿੱਚ, ਤਾਂ ਫਿਰ ਜਿਹੜੀ ਕਨਵਰਸੇਸ਼ਨ ਮੈਂ ਉਹਨਾਂ ਨਾਲ ਕਰਨੀ ਉਸ 1 ਘੰਟਾ 10 ਮਿੰਟਾਂ 'ਚ, ਜਿਹੜੀ ਗਾਂ ਤੁਹਾਡੀਆਂ ਕਨਵਰਸੇਸ਼ਨਸ ਹੁੰਦੀਆਂ ਬੱਚੇ ਨਾਲ, ਉਹ ਬਹੁਤ ਸੌਖੀਆਂ ਹੋ ਜਾਂਦੀਆਂ। ਜੀ। ਅੱਛਾ, ਜਦੋਂ ਤੁਸੀਂ ਸਿੱਖ ਪੈਰੈਂਟਿੰਗ ਦੇ ਬਾਰੇ ਲਾਉਣੇ ਹੋ ਕਲਾਸਿਸ ਵਗੈਰਾ, ਤੁਹਾਡੀਆਂ ਵੱਖ-ਵੱਖ ਥਾਵਾਂ ਤੇ ਵਰਲਡ ਦੇ ਵਿੱਚ ਤੁਸੀਂ ਲਾਈਆਂ, ਤਾਂ ਤੁਹਾਨੂੰ ਕਿਹੋ ਜਿਹਾ ਫੀਡਬੈਕ ਮਿਲਦਾ? ਕਿਉਂਕਿ ਜਿਵੇਂ ਤੁਸੀਂ ਜੀਵਨ ਜਾਂਚ ਦੀ ਗੱਲ ਕੀਤੀ ਕਿ ਲਾਈਫ ਸਟਾਈਲ ਆਪਣਾ ਇਹੋ ਜਿਹਾ ਹੋ ਗਿਆ ਵਾ, ਲੋਕਾਂ ਦੇ ਨਾਲ ਘੁਲਣਾ ਮਿਲਣਾ ਘੱਟ ਆ, ਲੋਕਾਂ ਦੇ ਨਾਲ ਗੱਲਬਾਤ ਅਸੀਂ ਘੱਟ ਕਰਦੇ ਹਾਂ। ਫਿਰ ਜੋ ਸਾਡਾ ਜੋਬ ਦਾ ਸਾਡਾ ਇੱਕ ਪੂਰਾ ਬਰਡਨ ਹੈ ਮਨ ਦੇ ਉੱਤੇ, ਤੇ ਅਸੀਂ ਘਰੇ ਜਾ ਕੇ ਝਾੜ ਦਿੰਦੇ ਹਾਂ, ਤੇ ਪਹਿਲਾਂ ਹੀ ਲੋਨਲੀਨੈਸ ਦੇ ਵਿੱਚੋਂ ਗੁਜ਼ਰ ਰਹੇ ਲੋਕਾਂ ਦੇ ਉੱਪਰ ਅਸੀਂ ਇਹ ਚੀਜ਼ਾਂ ਜਦੋਂ ਪਾਉਂਦੇ ਹਾਂ, ਤੇ ਉਹਦੇ ਜਿਹੜੇ ਬਹੁਤ ਗਲਤ ਪ੍ਰਭਾਵ ਆ ਸਾਡੀ ਫੈਮਿਲੀ ਲਾਈਫ, ਸਾਡੀ ਪੂਰੀ ਲਾਈਫ ਦੇ ਵਿੱਚ ਸਾਡੀ ਫੈਮਿਲੀ ਨੂੰ ਪ੍ਰਭਾਵਿਤ ਕਰਦੇ ਆ। ਪਰ ਜਦੋਂ ਤੁਸੀਂ ਲਾਉਣੇ ਆ, ਕਿ ਲੋਕ ਆ ਕੇ ਕਹਿੰਦੇ ਨੇ ਕਿ ਵਾਕਈ ਸਿੱਖ ਪੈਰੈਂਟਿੰਗ ਤੋਂ ਬਾਅਦ ਸਾਨੂੰ ਜਿੱਥੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਿੱਚ, ਜਿੱਥੇ ਧਰਮ ਦੇ ਨਾਲ ਜੋੜਨ ਦੇ ਵਿੱਚ ਸਹਾਈ ਸਿੱਧ ਹੋਏ ਆ, ਤਾਂ ਇਹਦੇ ਸਾਨੂੰ ਨਤੀਜੇ ਵੀ ਬਿਹਤਰ ਮਿਲਣ ਲੱਗੇ ਨੇ। ਕਿ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ? ਸੋ ਬੇਸਿਕਲੀ ਹੁਣ ਅਸੀਂ ਜਦੋਂ ਮੈਂ ਸ਼ੁਰੂ ਕੀਤਾ ਸੀ, ਇਹ ਸੰਡੇ ਗੁਰਦੁਆਰੇ ਦੀਵਾਨ ਦੇ ਲੈਕਚਰ ਹੁੰਦੇ ਸੀਗੇ। ਜੀ ਜੀ। ਪਰ ਮੇਰੇ 120 ਲੈਕਚਰਾਂ ਦੇ ਵਿੱਚ ਮੈਜੋਰਟੀ ਗੁਰਦੁਆਰੇ ਕਹਿੰਦੇ ਆਹੀ ਸੰਗਤ ਡਿਮਾਂਡ ਕਰਦੀ ਹੈ। ਠੀਕ ਹੈ। ਆਈ ਮੈਂ ਇੱਕ ਕੋਰਸ ਬਣਾਤਾ ਉਹਦਾ, ਹੁਣ 10,000 ਸੰਗਤਾਂ ਨੇ ਕਰ ਲਿਆ ਕੋਰਸ। ਠੀਕ ਹੈ। ਤੇ ਜਦੋਂ ਤੁਸੀਂ ਆਨਲਾਈਨ ਜਾਓਗੇ, ਡਾਟਾ ਹੈ ਜਾਂ ਤੁਸੀਂ ਆਲ ਓਵਰ ਦੀ ਵਰਲਡ ਦਾ ਕਹਿ ਰਹੇ ਹੋ? ਇਹ ਆਲ ਓਵਰ ਦ ਵਰਲਡ ਜਿੰਨੇ ਅਸੀਂ ਕੋਰਸ ਅੱਜ ਤੱਕ ਕੀਤੇ ਆ। ਜੀ ਜੀ। ਤੁਸੀਂ ਆਨਲਾਈਨ ਜਾ ਕੇ ਦੇਖੋ, there's hundreds of testimonials। ਠੀਕ ਹੈ, ਠੀਕ ਹੈ। ਇਸ ਵੀਕ ਤੇ ਨੈਕਸਟ ਵੀਕ ਹਨਾ ਕੈਲੀਫੋਰਨੀਆ ਜੁੜਨਾ ਚਾਹੁੰਦਾ ਵਾ, ਜੇਕਰ ਕੋਈ ਆਨਲਾਈਨ ਜੁੜਨਾ ਚਾਹੁੰਦਾ ਵਾ, ਤੇ ਉਹਦੇ ਲਈ ਤੁਸੀਂ ਜਿਹੜੀ ਵੈਬਸਾਈਟ ਆ ਉਹ ਵੀ ਪਲੀਜ਼ ਦੱਸ ਦਿਓ, so that ਕਿ ਲੋਕ if you go on sikhdocumentary.com on YouTube, or if you go on Khalsa Foundation, I'm also head of education in the World Sikh Parliament। But as week with the ਜਿਹੜੇ ਸੰਗਤਾਂ ਆ, we're going to be sharing lots of testimonials। so ਬਹੁਤ ਸਾਰੇ ਪਰਿਵਾਰਾਂ ਦੇ ਵਿੱਚ massive ਫਰਕ ਆਇਆ after doing the Sikh Parenting Course। ਕਈ ਪਰਿਵਾਰਾਂ ਨੇ ਮੈਨੂੰ ਬਾਅਦ ਚ ਚਿੱਠੀਆਂ ਲਿਖੀਆਂ ਕਿ ਬੇਸਿਕਲੀ ਸਾਡਾ ਡਿਵੋਰਸ ਹੋਣ ਲੱਗਾ ਸੀਗਾ, ਪਰ ਅਸੀਂ ਫਿਰ ਦੇਖਿਆ ਕਿ ਅਸੀਂ ਰੋਂਗ ਤਰੀਕੇ ਨਾਲ ਲਾਈਫ ਵੱਲ ਦੇਖਦੇ ਹਾਂ। ਪਰਿਵਾਰਾਂ ਦਾ ਹੁੰਦਾ ਸੀ ਕਿ ਸਾਡਾ ਭਰਾ ਦਾ ਕਲੇਸ਼ ਸੀਗਾ, ਅਸੀਂ ਬਿਜ਼ਨਸ ਵੱਖਰੇ ਕਰਨ ਲੱਗੇ ਸੀ, ਪਰ ਅਸੀਂ ਫਿਰ ਇਕੱਠੇ ਹੋ ਗਏ। ਕਈ ਹੁੰਦਾ ਸੀ, ਇੱਕ ਬਹੁਤ ਮੈਨੂੰ ਹਮੇਸ਼ਾ ਯਾਦ ਰਹਿੰਦੀ, ਇੱਕ ਸੈਕੰਡ ਕੋਰਸ ਤੋਂ ਬਾਅਦ ਮੈਨੂੰ ਇੱਕ ਚਿੱਠੀ ਮਿਲੀ ਇੱਕ ਬੱਚੇ ਤੋਂ, ਉਹ ਕਹਿੰਦਾ ਆ ਤੇਰੇ ਕੋਰਸ ਤੋਂ ਬਾਅਦ ਮੇਰਾ ਡੈਡੀ ਮੈਨੂੰ ਕੁੱਟਦਾ ਨਹੀਂ ਹੈਗਾ। ਹਾਂ ਠੀਕ ਹੈ ਜੀ ਜੀ। ਹਨਾ, so this is massive, this is why I keep doing it, because ਇਹ free ਆ, ਇਹ ਨਿਸ਼ਕਾਮ ਸੇਵਾ ਆ, ਪਰ ਸਾਡੇ ਲਈ ਇਹ ਆ ਕਿ ਸਾਰੇ ਪੰਚ ਦੇ ਬੱਚੇ ਸਾਡੇ ਬੱਚੇ ਆ। And because the main thing we teach in here is how to raise spiritual children। ਜੀ ਜੀ। ਹਨਾ, because ਤੁਹਾਡੀ ਕਿਹੜੀ ਬੱਚੇ ਆ, ਹਨਾ, ਕਿਹੜੀ ਦੁਨਿਆਵੀ ਚੀਜ਼ਾਂ bombard them ਜੀ, ਹਨਾ, through TV, phones, everything, schooling, education, ਹਨਾ, even down to the mindset ਜਿਹੜੇ ਸਕੂਲ, because majority ਜਿਹੜੀ schooling ਸਾਡੇ ਬੱਚੇ ਕਰਦੇ ਆ, ਹਨਾ, is to create blue collar workers that are just workers। ਹਨਾ ਜੀ ਜੀ। ਅਸੀਂ ਜੋ ਸਿੱਖਿਆ, we are not workers ਜੀ, ਹਨਾ, ਸਾਡੀਆਂ ਸਰਦਾਰੀਆਂ ਆ। ਜੀ ਜੀ। ਹਨਾ, so let me explain this a bit better। ਹਨਾ, ਠੀਕ ਹੈ ਜੀ। if you ਜੇ ਤੁਸੀਂ ਹਨਾ ਕਿਸੇ ਨੂੰ ਵੀ ਹਨਾ ਪੁੱਛੋ, go to a billionaire
ਜੀ ਐਂਡ ਉਹਨੂੰ ਪੁੱਛੋ ਕਿ ਤੁਹਾਡੇ ਕੋਲ ਇੰਨਾ ਪੈਸਾ ਆ, ਯੂ ਗੋਟ ਬਿਲੀਅਨਸ, ਹਨਾ, ਵਾਟ ਡੂ ਯੂ ਵਾਂਟ? ਜੀ ਉਹਨਾਂ ਨੇ ਤੁਹਾਨੂੰ 3 ਚੀਜ਼ਾਂ ਕਹਿਣੀਆਂ ਆ। ਉਹਨੇ ਕਹਿਣਾ ਆਈ ਵਾਂਟ ਗੁੱਡ ਵੈਦਰ, ਠੀਕ ਹੈ ਜੀ, ਮੈਨੂੰ ਵਧੀਆ ਵੈਦਰ ਚਾਹੀਦਾ ਆ, ਜੀ ਹਨਾ, ਮੈਨੂੰ ਆਰਗੈਨਿਕ ਫੂਡ ਚਾਹੀਦਾ ਆ, ਠੀਕ ਹੈ, ਵਧੀਆ ਫੂਡ ਚਾਹੀਦਾ ਆ, ਤੇ ਮੈਨੂੰ ਟਾਈਮ ਚਾਹੀਦਾ ਆ, ਜੀ ਹਨਾ। I'm successful in business, ਹਨਾ, I'm got no problems in anything that I do, ਹਨਾ। And ਜਦੋਂ ਤੁਹਾਡੇ ਕੋਲ ਪੈਸਾ ਆ ਗਿਆ, you realize after time that ਪੈਸਾ is just digits, number, and time is more important. ਜੀ And so what it is ਆਪਾਂ ਨੂੰ ਸੋਚਣ ਦੀ ਲੋੜ ਆ, as a nation, ਜੀ ਆਹ 3 ਚੀਜ਼ਾਂ ਸਾਡੇ ਕੋਲ ਹੁੰਦੀਆਂ ਸੀਗੀਆਂ। ਠੀਕ ਹੈ, We had good weather, we had organic food, and we had time. ਪਰ ਆਹ 3 ਚੀਜ਼ਾਂ ਛੱਡ ਕੇ ਅਸੀਂ ਇੱਥੇ ਆ ਕੇ ਆਹ ਦੇਸ਼ਾਂ 'ਚ ਆ ਕੇ ਵਰਕਰ ਬਣ ਗਏ। ਜੀ ਹੁਣ ਅਸੀਂ ਉਹੀ 3 ਚੀਜ਼ਾਂ ਨੂੰ ਤਰਸਦੇ ਹਾਂ ਜਿਹੜਾ ਪਹਿਲਾਂ ਹੀ ਸਾਡੇ ਕੋਲ ਹੁੰਦੀਆਂ ਸੀਗੀਆਂ। And so what I teach in the Sikh Parenting Course is how to teach your children to have an elite mindset. ਜੀ So I'm a person, I never work for anybody. I've always had that thing because I went to a top private school and I was taught from a young age that basically you're going to lead society. And I then teach parents, if you want to make your children very successful, what are the skills that you need to put? So ਜਿਹੜੀਆਂ skills ਸਿੱਖੀ ਸਾਨੂੰ ਸਿਖਾਉਂਦੀਆਂ, but at the same time ਜਿਹੜੀ ਦੁਨਿਆਵੀ ਚੀਜ਼ਾਂ ਦੇ ਵਿੱਚ ਹੈ ਨਾ, ਐਜੂਕੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਆ ਸਾਰੀਆਂ ਚੀਜ਼ਾਂ ਨਾਲ ਜੋ ਉਹ ਬੱਚਿਆਂ ਨੇ ਲੰਘਣਾ ਆ, ਇਹਨੂੰ ਕਿੰਨਾ ਸਕਸੈਸਫੁਲੀ ਨੈਵੀਗੇਟ ਕਰਨਾ ਹੈ। ਹਨਾ, so what we are teaching is the children how to be successful in life, but how to be happy in life. ਤੁਹਾਡੀ ਇਸ ਸਿੱਖ ਪੈਰੈਂਟਿੰਗ ਦੇ ਵਿੱਚ ਜਿਹੜਾ ਜਿਸ ਚੀਜ਼ ਉੱਤੇ ਸਭ ਤੋਂ ਜ਼ਿਆਦਾ ਕੰਮ ਕੀਤਾ ਗਿਆ, ਜਿਸ ਚੀਜ਼ ਉੱਤੇ ਤੁਸੀਂ ਬਹੁਤ ਜ਼ਿਆਦਾ ਫੋਕਸ ਕਰਦੇ ਹੋ, ਉਹ ਹੈ ਕਿ ਹਾਊ ਟੂ ਬੀ ਇੰਸਪੀਰੇਸ਼ਨਲ ਪੇਰੈਂਟਸ। ਹਾਂਜੀ, ਬੇਸ਼ੱਕ ਆਪਾਂ ਸ਼ੁਰੂਆਤ ਦੇ ਵਿੱਚ ਜਿਹੜੇ 5-10 ਮਿੰਟ ਦੇ ਵਿੱਚ ਆਪਾਂ ਜਦੋਂ ਇੰਟਰੋਡਿਊਸ ਕਰ ਰਹੇ ਸੀਗੇ, ਉਦੋਂ ਆਪਾਂ ਜ਼ਿਕਰ ਕੀਤਾ ਸੀਗਾ ਕਿ ਪੇਰੈਂਟਸ ਕਿਵੇਂ ਇਨਵੋਲਵ ਹੋਣ ਅਤੇ ਇਹ ਸਾਡੀ ਜੀਵਨ ਜਾਂਚ ਦੇ ਲਈ, ਸਾਡੀ ਖੁਸ਼ਹਾਲ ਜ਼ਿੰਦਗੀ ਦੇ ਲਈ ਕਿਉਂ ਜ਼ਰੂਰੀ ਹੈ। ਤਾਂ ਇਹਦੇ ਵਿੱਚ ਸਭ ਤੋਂ ਅਹਿਮ ਨੁਕਤਾ ਜਿਹੜਾ ਸਭ ਤੋਂ ਜ਼ਿਆਦਾ ਜਿਹਦੇ 'ਤੇ ਫੋਕਸ ਕੀਤਾ ਗਿਆ, ਉਹ ਹੈ ਕਿ ਆਪਾਂ ਮਾਪਿਆਂ ਨੂੰ ਇੰਸਪਾਇਰ ਕਿਵੇਂ ਕਰਨਾ। ਤਾਂ ਉਹ ਜਿਹੜਾ ਜਦੋਂ ਤੁਸੀਂ ਕਲਾਸਿਸ ਵਗੈਰਾ ਲਾਉਣੇ ਹੋ, ਜਦੋਂ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ, ਅਤੇ ਇਹ ਸਟੈਪ ਦੇ ਵਿੱਚ ਕੀ ਕੁਛ ਤੁਸੀਂ ਕਵਰ ਕਰਦੇ ਹੋ ਕਿ ਤਾਂ ਕਿ ਮਾਪੇ ਜਿਹੜੇ ਆ ਉਹਨਾਂ ਨੂੰ ਇੱਧਰ ਲਿਆਂਦਾ ਜਾਵੇ ਅਤੇ ਉਹ ਜਿਹੜਾ ਗੈਪ ਜਿਹੜਾ ਘਟੂਗਾ, ਇੱਕ ਤਾਂ ਬੱਚਿਆਂ ਅਤੇ ਮਾਪਿਆਂ ਦੇ ਦਰਮਿਆਨ, ਦੂਜਾ ਇਹ ਹੈ ਕਿ ਇਹ ਜਿਹੜਾ ਸਾਡੇ ਧਰਮ ਅਤੇ ਸਾਡੇ ਵਿਰਸੇ, ਸਾਡੇ ਸੱਭਿਆਚਾਰ, ਸਾਡੀ ਰਹਿਣੀ ਬਹਿਣੀ ਨੂੰ ਵੀ ਪ੍ਰਭਾਵਿਤ ਕਰਦਾ। ਜੀ, ਸੋ ਬੇਸਿਕਲੀ ਜਦੋਂ ਤੁਸੀਂ ਪਾਰਟ 1 ਕਰਦੇ ਆ, ਹਨਾ, ਹਾਂਜੀ, ਮੈਂ ਦਿਖਾਉਂਦਾ ਆ ਇੱਕ ਕਿ ਡਿਸਫੰਕਸ਼ਨਲ ਫੈਮਿਲੀ ਕੀ ਆ, ਜੀ, ਤੇ ਫੰਕਸ਼ਨਲ ਫੈਮਿਲੀ ਕੀ ਆ। ਠੀਕ ਹੈ, 2 ਚੀਜ਼ਾਂ ਮਤਲਬ ਆਪਾਂ ਡਿਵਾਈਡ ਦਿਖਾਉਂਦਾ ਹਨਾ। ਜੀ, ਫਿਰ ਜਦੋਂ ਮੈਜੋਰਟੀ ਲੋਕ ਆਪਣੀ ਫੈਮਿਲੀ ਨੂੰ ਐਨਾਲਾਈਜ਼ ਕਰਦੇ ਆ, ਉਹ ਰੀਅਲਾਈਜ਼ ਕਰਦੇ ਆ ਕਿ ਅਸੀਂ ਡਿਸਫੰਕਸ਼ਨਲ ਫੈਮਿਲੀ ਆ। ਠੀਕ ਹੈ, ਪਰ ਉਸ ਟਾਈਮ ਤੋਂ ਪਹਿਲਾਂ ਉਹਨਾਂ ਨੇ ਕਦੀ ਇਹ ਚੀਜ਼ ਸੋਚੀ ਨਹੀਂ। ਅੱਛਾ, ਕੀ ਡਿਸਫੰਕਸ਼ਨਿੰਗ ਫੈਮਿਲੀ ਦੇ ਵਿੱਚ ਕੀ ਕਵਰ ਹੁੰਦਾ? That will take a bit more time, but ਉਹਦੇ ਲਈ ਤੁਸੀਂ ਕੋਰਸ ਤੋਂ ਆਓ। ਫਿਰ ਮੈਂ ਸਿਖਾਉਂਦਾ ਕਿ ਡਿਸਫੰਕਸ਼ਨਲ ਫੈਮਿਲੀ ਨੂੰ ਫੰਕਸ਼ਨਲ ਫੈਮਿਲੀ ਬਣਾਉਣ ਲਈ ਤੁਹਾਨੂੰ ਮੈਥ ਚੇਂਜ ਨਹੀਂ ਚਾਹੀਦਾ। ਠੀਕ ਹੈ, ਠੀਕ ਹੈ, ਠੀਕ। ਤੁਹਾਨੂੰ ਛੋਟੀਆਂ ਚੀਜ਼ਾਂ ਟਵੀਕ ਕਰਨ ਦੀ ਲੋੜ ਆ। ਜੀ, ਇੱਥੇ ਥੋੜੀ ਸੈਟਿੰਗ ਕਰਨ ਦੀ ਲੋੜ ਆ, ਇੱਥੇ ਥੋੜੀ ਸੈਟਿੰਗ ਤੇ ਉਹ ਮੈਂ ਸਾਰਾ ਸਮਝਾਉਣਾ ਕਿਹੜੀਆਂ ਚੀਜ਼ਾਂ ਦੀ ਸੈਟਿੰਗ ਕਰੀਦੀ ਆ। ਫਿਰ ਕਿੰਨੀ ਛੇਤੀ, ਖਾਸ ਕਰਕੇ ਪਾਰਟ 2 ਦੇ ਵਿੱਚ, ਕਿੰਨੀ ਛੇਤੀ ਤੁਸੀਂ ਡਿਸਫੰਕਸ਼ਨਲ ਫੈਮਿਲੀ ਟੂ ਫੰਕਸ਼ਨਲ ਫੈਮਿਲੀ ਲਿਆ ਸਕਦੇ। ਅਤੇ ਇਹਦਾ ਮੈਸਿਵ ਇੰਪੈਕਟ ਹੁੰਦਾ ਆ। But let me just tell you one thing about inspirational parenting, understanding children, ਹਨਾ ਜੀ। ਸੋ ਜਿਹੜਾ ਪਹਿਲਾ ਜਨਰੇਸ਼ਨ ਆ, ਹਨਾ, ਹੁਣ ਜਿਹੜੇ ਪਹਿਲਾਂ ਆਏ ਆ, I don't know if are you first generation ਜਾਂ ਤੁਹਾਡੇ ਪੇਰੈਂਟਸ ਪਹਿਲਾਂ ਆਏ ਸੀਗੇ in terms of? ਮੈਂ ਪਹਿਲੀ ਜਨਰੇਸ਼ਨ ਹੀ ਇੱਥੇ। Yeah, so ਤੁਹਾਡੀ ਕਿਹੜੀ ਐਜੂਕੇਸ਼ਨ ਆ, ਉਹ ਫਿਰ ਇੰਡੀਆ ਦੀ, ਪੰਜਾਬ ਦੀ ਆ ਜਾਂ ਹੋਰ ਕਿਸ ਤਰ੍ਹਾਂ ਦੀ? ਹਾਂਜੀ, ਹਾਂਜੀ, ਹਨਾ। ਸੋ ਕਿਹੜਾ ਤੁਹਾਡਾ ਮੋਡ ਆਫ ਥਿੰਕਿੰਗ ਹੁੰਦਾ ਆ ਨਾ, ਇਟਸ ਡਿਫਾਈਨਡ ਬਾਈ ਯੋਰ ਐਜੂਕੇਸ਼ਨਲ ਸਿਸਟਮ। ਜੀ, ਜੀ। ਨਾਲੇ ਮੈਂ ਇਹ ਨਹੀਂ ਕਹਿ ਰਿਹਾ ਕਿ ਬਾਹਰਲੀ ਐਜੂਕੇਸ਼ਨ ਤੇ ਇੰਡੀਆ ਦੀ ਐਜੂਕੇਸ਼ਨ ਦੇ ਵਿੱਚ ਕੋਈ ਬੈਟਰ ਆ ਜਾਂ ਘੱਟ ਆ, ਬਿਕਾਜ਼ ਐਕਚੁਅਲੀ ਇੰਡੀਆ ਕ੍ਰੀਏਟਸ ਮੋਰ ਗ੍ਰੈਜੂਏਟਸ ਦੈਨ ਦ ਹੋਲ ਆਫ ਯੂਰਪ। ਹਨਾ, ਸੋ ਇੰਡੀਆ ਦੀ ਐਜੂਕੇਸ਼ਨ ਸਿਸਟਮ ਇਜ਼ ਸਟਰੋਂਗ ਐਂਡ ਇਟਸ ਵੈਰੀ ਐਸਟੈਬਲਿਸ਼ਡ, ਐਂਡ ਸੋ ਇਜ਼ ਦ ਵੈਸਟ, ਹਨਾ, ਬਟ ਦੇਰ ਇਜ਼ ਵੈਰੀ ਡਿਫਰੈਂਟ, ਹਨਾ। ਐਂਡ ਲੈਟ ਮੀ ਐਕਸਪਲੇਨ ਦਿਸ। ਜਿਹੜੇ ਇੰਡੀਆ ਤੋਂ ਆਏ ਆ, ਹਨਾ,
ਉਹਨਾਂ ਲਈ ਹਨਾ ਜਿਹੜਾ ਡਿਸੀਜਨ ਮੇਕਿੰਗ ਉਹਨਾਂ ਦੇ ਕਿਹੜੇ ਪੈਰੈਂਟਸ ਦਾ ਸਤਿਕਾਰ ਬਹੁਤ ਹੁੰਦਾ ਹੈ ਹਨਾ ਐਂਡ ਬਿਕਾਜ਼ ਉਹ ਪਿਵਟਲ ਹੁੰਦੇ ਉਹਨਾਂ ਦੇ ਸਾਰੇ ਡਿਸੀਜਨ ਮੇਕਿੰਗ ਦੇ ਵਿੱਚ ਹਨਾ ਐਂਡ ਉਹਨਾਂ ਨੇ ਇੱਥੇ ਤੱਕ ਤੁਹਾਨੂੰ ਦੱਸਣਾ ਕਿ ਤੁਸੀਂ ਕੱਪੜੇ ਕਿੱਦਾਂ ਪਾਉਣੇ ਆ ਹਨਾ ਤੁਸੀਂ ਕਿਹੜੇ ਫਰੈਂਡ ਕਿਹੜੇ ਰੱਖਣੇ ਆ ਤੁਸੀਂ ਵਿਆਹ ਵੀ ਕਿੱਦਾਂ ਕਰਨਾ ਆ ਤੁਸੀਂ ਖਾਣਾ ਕਿੱਦਾਂ ਦਾ ਖਾਣਾ ਆ ਹਨਾ ਉਹਨਾਂ ਨੇ ਸਾਰਾ ਤੁਹਾਡੇ ਲਈ ਡਿਸਾਈਡ ਕਰਨਾ ਆ ਜੀ ਭਾਵੇਂ ਮੈਂ ਬਾਹਰਲਾ ਜੰਪਾ ਲਿਆ ਅਸੀਂ ਫੇਰ ਵੀ ਸਾਡੇ ਬਜ਼ੁਰਗਾਂ ਦਾ ਇੰਨਾ ਸਤਿਕਾਰ ਕਰਦੇ ਜੋ ਵੀ ਉਹ ਕਹਿੰਦੇ ਅਸੀਂ 7 ਬਚਨ ਕਹਿ ਦਈਦਾ ਠੀਕ ਹੈ ਜੀ ਡੂ ਯੂ ਐਗਰੀ ਜੀ 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 ਬਿਲਕੁਲ ਇਦਾਂ ਹੀ ਸੋ ਲੈਟਸ ਐਨਾਲਾਈਜ਼ ਯੂਰ ਐਜੂਕੇਸ਼ਨ ਸਿਸਟਮ ਜਿਹੜਾ ਇੰਡੀਆ ਦਾ ਐਜੂਕੇਸ਼ਨ ਸਿਸਟਮ ਆ ਨਾ ਉਹਦੇ ਵਿੱਚ ਟੀਚਰ ਦੀ ਅਥਾਰਟੀ ਬਹੁਤ ਹੁੰਦੀ ਹੈ ਠੀਕ ਹੈ ਉਹ ਟੀਚਰ ਕਹਿੰਦਾ ਉਹ ਤੁਸੀਂ ਮੈਮੋਰਾਈਜ਼ ਕਰਦੇ ਆ ਅਤੇ ਉਹਦੇ ਵਿੱਚ ਤੁਹਾਡੀ ਜਿਹੜੀ ਐਜੂਕੇਸ਼ਨਲ ਜਜਮੈਂਟ ਹੁੰਦੀ ਹੈ ਤੁਹਾਡੀ ਐਨਾਲਿਸਿਸ ਤੁਸੀਂ ਉਹਦੇ ਵਿੱਚ ਉਹਨੂੰ ਅਸੀਂ ਕਹਿੰਦੇ ਰੱਤਾ ਕਿ ਬੇਸਿਕਲੀ ਯੂ ਰਿਪੀਟ ਮਾਰ ਲੈਣਾ ਹਾਂਜੀ ਹਨਾ ਸੋ ਇਹਦੇ ਵਿੱਚ ਇਹ ਆ ਕਿ ਐਸ ਯੂ ਗਰੋਇੰਗ ਅਪ ਤੁਹਾਡਾ ਜਿੱਦਾਂ ਟੀਚਰ ਦੀ ਅਥਾਰਟੀ ਪੋਜੀਸ਼ਨ ਹੁੰਦੀ ਆ ਉਹਦੇ ਨਾਲ ਤੁਹਾਡੀ ਪੈਰੈਂਟ ਦੀ ਵੀ ਅਥਾਰਟੀ ਪੋਜੀਸ਼ਨ ਹੁੰਦੀ ਆ ਜੀ ਜੀ ਹਨਾ ਐਂਡ ਭਾਵੇਂ ਜਿਹੜਾ ਇਹਨੂੰ ਅਸੀਂ ਕਹਿੰਦੇ ਆ ਸਾਈਕਲ ਆਫ ਇਨਫਲੂਐਂਸ ਜੀ ਤੁਹਾਡਾ ਕਿਹੜਾ ਪੈਰੈਂਟਸ ਦਾ ਸਾਈਕਲ ਆਫ ਇਨਫਲੂਐਂਸ ਭਾਵੇਂ 20 30 40 50 ਇਅਰਸ ਤੱਕ ਸ਼ਾਇਦ ਹੋਵੇ ਤੁਹਾਡੇ ਲਾਈਫ ਦੇ ਵਿੱਚ ਹਨਾ ਪਰ ਜਦੋਂ ਤੁਸੀਂ ਹੁਣ ਬਾਹਰ ਆ ਗਏ ਤੁਹਾਡੇ ਬੱਚੇ ਇੱਥੇ ਹੁਣ ਬਾਹਰ ਪੜ੍ਹਨ ਲੱਗ ਗਏ ਹਨਾ ਸੋ ਜਦੋਂ ਬੱਚੇ ਬਾਹਰ ਪੜ੍ਹਦੇ ਆ ਨਾ ਜਿਹੜਾ ਅਸੀਂ ਐਜੂਕੇਸ਼ਨ ਸਿਸਟਮ ਚ ਲੰਘੇ ਆ ਉਹ ਰੈਪੀਟੀਸ਼ਨ ਨਹੀਂ ਹੁੰਦੀ ਰੱਤਾ ਨਹੀਂ ਹੁੰਦਾ ਠੀਕ ਹੈ ਉਹਦਾ ਐਨਾਲਿਸਿਸ ਟੀਚਰ ਦੀ ਕੋਈ ਖਾਸ ਅਥਾਰਟੀ ਨਹੀਂ ਹੁੰਦੀ ਜੀ ਹਨਾ ਕੰਟੈਂਟ ਦੀ ਅਥਾਰਟੀ ਹੁੰਦੀ ਆ ਹਨਾ ਠੀਕ ਹੈ ਅਸੀਂ ਜੋ ਕੰਟੈਂਟ ਆ ਉਹ ਅਸੀਂ ਐਨਾਲਾਈਜ਼ ਕਰਨਾ ਅਤੇ ਅਸੀਂ ਫਿਰ ਦੱਸਣਾ ਕਿ ਆਈ ਡੂ ਐਕਸੈਪਟ ਦਿਸ অর ਨਾਟ ਠੀਕ ਹੈ ਹਨਾ ਸੋ ਐਨਾਲਿਸਿਸ ਇਜ਼ ਵੈਰੀ ਇੰਪੋਰਟੈਂਟ ਜਦੋਂ ਤੁਸੀਂ ਐਨਾਲਾਈਜ਼ ਕਰਦੇ ਆ ਦ ਫਰਸਟ ਕੁਐਸਚਨ ਯੂ ਆਲਵੇਜ਼ ਆਸਕ ਇਜ਼ ਵਾਈ ਜੀ ਜੀ ਹਨਾ ਐਂਡ ਸੋ ਵਾਟ ਹੈਪਨਸ ਇਸ ਘਰਾਂ ਦੇ ਵਿੱਚ ਕੀ ਹੁੰਦਾ ਆ ਜਿਹੜੇ ਬਜ਼ੁਰਗ ਆ ਉਹਨਾਂ ਨੇ ਤਾਂ ਹਮੇਸ਼ਾ ਆਪਣੇ ਐਲਡਰਾਂ ਦੀ ਗੱਲ ਸੁਣੀ ਆ ਜੀ ਜੀ ਜਿਹੜੇ ਗਬਲੇ ਆ ਉਹਨਾਂ ਨੇ ਹਮੇਸ਼ਾ ਬਜ਼ੁਰਗਾਂ ਦੀ ਗੱਲ ਸੁਣੀ ਆ ਜੀ ਪਰ ਜਿਹੜੇ ਗ੍ਰੈਂਡ ਚਿਲਡਰਨ ਆ ਉਹਨਾਂ ਨੂੰ ਕੋਈ ਵੀ ਚੀਜ਼ ਪੁੱਛਿਓ ਪੁੱਤ ਤੂੰ ਗੁਰਦੁਆਰੇ ਜਾਣਾ ਹੈ ਸਲਵਾਰ ਕਮੀਜ਼ ਪਾ ਕੇ ਜਾ ਕੁਰਤਾ ਪਜਾਮਾ ਪਾ ਕੇ ਜਾ ਹਨਾ ਜਾਂ ਪੰਜਾਬੀ ਬੋਲਿਆ ਕਰ ਉਹਨਾਂ ਨੇ ਪਹਿਲਾ ਹੀ ਕੁਐਸਚਨ ਪੁੱਛਣਾ ਵਾਈ ਜੀ ਜੀ ਬਿਲਕੁਲ ਹਨਾ ਅਤੇ ਫਿਰ ਬਜ਼ੁਰਗ ਕਹਿੰਦਾ ਇਹ ਵਾਈ ਕਾਤੇ ਕਰਦੇ ਆ ਅਸੀਂ ਤਾਂ ਕਦੀ ਵਾਈ ਕੀਤੀ ਨਹੀਂ ਇਹ ਬੱਚਿਆਂ ਨੂੰ ਪਤਾ ਹੀ ਨਹੀਂ ਕੁਛ ਤੁਸੀਂ ਸਮਝਾਉਂਦੇ ਨਹੀਂ ਕੋਈ ਸਤਿਕਾਰ ਹੀ ਨਹੀਂ ਕਰਦੇ ਸਾਡੇ ਐਂਡ ਦੇ ਡੋਨਟ ਰੀਅਲਾਈਜ਼ ਕਿ ਜੇ ਬੱਚਾ ਵਾਈ ਪੁੱਛਦਾ ਆ ਇਹ ਨਹੀਂ ਹੈਗਾ ਕਿ ਤੁਹਾਡੀ ਡਿਸਰਿਸਪੈਕਟ ਕਰਦਾ ਠੀਕ ਹੈ ਅੱਛਾ ਇਹ ਸਿਰਫ ਇਹ ਆ ਕਿ ਉਹਦਾ ਮੋਡ ਆਫ ਥਿੰਕਿੰਗ ਹੀ ਇਦਾਂ ਦਾ ਆ and we have to become better communicators with our children let me explain this from the British Medical Journal ਹਨਾ ਜੋ ਸਾਡੇ ਡਾਕਟਰਾਂ ਦੀ ਮੈਗਜ਼ੀਨ ਹੁੰਦੀ ਆ ਹਨਾ ਉਹਦੇ ਵਿੱਚ ਸਟੱਡੀਜ਼ ਹੁੰਦਾ on children and I show one study ਉਹਨੂੰ ਕਹਿੰਦੇ the cycle of influence ਇਹ 20 years of study ਆ on children so ਜਿਹੜੇ ਇੰਡੀਆ ਤੋਂ ਆਏ ਆ ਤੁਹਾਡੀ cycle of influence could be 20 30 40 years ਉਹਦੇ ਵਿੱਚ ਇਹ ਸਿਖਾਇਆ ਜਾਂਦਾ ਆ ਕਿ ਤੁਹਾਡਾ ਜਿਹੜਾ ਬੱਚਾ ਆ ਬਿਟਵੀਨ 0 and 2 ਉਹਦਾ ਸਾਈਕਲ ਆਫ ਇਨਫਲੂਐਂਸ ਉਹਦੀ ਮਾਂ ਹੁੰਦੀ ਆ ਮਾਂ ਉਹਦਾ ਰੱਬ ਆ ਜੀ ਹਾਂ ਥੋੜੀ ਜਿਹੀ ਡੋਰ ਚੋਂ ਲੰਘ ਜਾਵੇ ਹਨਾ ਉਹ ਰੋਣਾ ਪੈਂਦਾ ਆ ਹਾਂਜੀ ਮਾਂ ਚਾਹੀਦੀ ਆ ਜੀ ਬਾਈ ਦੀ ਏਜ ਆਫ 2 ਉਹ ਮਾਂ ਨਾਲ ਪਿਆਰ ਕਰਦਾ ਆ ਪਰ ਮਾਂ ਨਾਲ ਥੋੜਾ ਜਿਹਾ ਬੋਰ ਹੋ ਗਿਆ ਅੱਛਾ 2 and 5 ਉਹ ਪੇ ਹੁੰਦਾ ਆ ਬਿਕਾਜ਼ ਪੇ ਕਦੀ ਕਦੀ ਦੇਖਦਾ ਆ ਉਹ ਫਿਰ ਥੋੜਾ ਜਿਹਾ ਜ਼ਿਆਦਾ ਇੰਟਰਸਟਿੰਗ ਹੁੰਦਾ ਆ ਉਹ ਦੇਖਦਾ ਮੇਰਾ ਪੇ ਬੋਲਦਾ ਕਿੱਦਾਂ ਆ ਕੱਪੜੇ ਕਿੱਦਾਂ ਪਾਉਂਦਾ ਆ ਖਾਣਾ ਕਿੱਦਾਂ ਖਾਂਦਾ ਆ ਉਹਨੇ ਹਮੇਸ਼ਾ ਉਹਨੂੰ ਕਾਪੀ ਕਰਨਾ ਆ ਠੀਕ ਹੈ ਉਹਨੂੰ ਹਮੇਸ਼ਾ ਪਿਆਰ ਕਰਨਾ ਆ ਪਰ ਜਦੋਂ 5 ਸਾਲਾਂ ਤੋਂ ਬਾਅਦ ਪੇ ਵੀ ਬੋਰਿੰਗ ਹੋ ਜਾਂਦਾ ਹੈ ਜੀ ਜੀ ਫਿਰ ਹੁੰਦਾ ਉਹਦੇ ਫਰੈਂਡਸ ਫਰਮ ਦ ਏਜ ਆਫ 5 to 13 ਸਾਲਾਂ ਤੱਕ ਠੀਕ ਹੈ ਉਹ ਸਾਰੇ ਫਰੈਂਡਸ ਹੁੰਦੇ ਆ ਕਿ ਫਰੈਂਡਸ ਕਿੱਦਾਂ ਗੱਲਾਂ ਕਰਦੇ ਫਰੈਂਡਸ ਕੀ ਕੱਪੜੇ ਪਾਉਂਦੇ ਆ ਫਰੈਂਡਸ ਕਿੱਦਾਂ ਸੋਚਦੇ ਆ ਉਹਦਾ ਸਾਈਕਲ ਆਫ ਇਨਫਲੂਐਂਸ ਹੁੰਦਾ ਆ ਅਤੇ ਫਿਰ 13 ਸਾਲਾਂ ਤੋਂ ਬਾਅਦ ਉਹ ਇੰਡੀਪੈਂਡੈਂਟ ਥਿੰਕਰ ਹੋ ਜਾਂਦਾ ਆ ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਉਹਨੂੰ ਇਨਸਪਾਇਰ ਕਰਦੇ ਆ ਉਹਨੇ ਉਹਨਾਂ ਦੇ ਮਗਰ ਲੱਗਣਾ ਹੁਣ ਜੇ ਉਹ ਕੋਈ ਬਾਸਕਟਬਾਲ ਪਲੇਅਰ ਆ ਉਹਨੇ ਉਹਦੇ ਪੋਸਟਰ ਲਾਉਣੇ ਜੇ ਉਹ ਕੋਈ ਰੈਪ ਸਟਾਰ ਆ ਉਹਨੇ ਉਹਦੇ ਪੋਸਟਰ ਲਾਉਣੇ ਹਨਾ ਜੇ ਕੋਈ ਗਾਇਕ ਆ ਉਹਦੇ ਪੋਸਟਰ ਲਾਉਣੇ ਪਰ ਜੇ ਕੋਈ ਗੁਰਸਿੱਖ ਆ ਉਹਨੇ ਗੁਰਸਿੱਖ ਦੇ ਮਗਰ ਲੱਗਣਾ ਸੋ ਜਿਹੜਾ ਪਹਿਲਾ ਜਨਰੇਸ਼ਨ ਆ ਤੁਹਾਡਾ ਕਿਹੜਾ ਸਾਈਕਲ ਆਫ ਇਨਫਲੂਐਂਸ 20 30 40 ਇਅਰਸ ਦਾ ਆ ਜੀ ਜੀ ਹੁਣ ਬਾਹਰ ਆ ਗਏ
ਹੁਣ ਤੁਹਾਨੂੰ ਰਿਅਲਾਈਜ਼ ਕਰਨਾ ਪੈਣਾ ਆ ਕਿ ਤੁਹਾਡਾ ਜਿਹੜਾ ਸਾਈਕਲ ਆਫ ਇਨਫਲੂਐਂਸ 13 ਸਾਲਾਂ ਤੱਕ ਆ ਜੀ 13 ਸਾਲਾਂ ਤੋਂ ਬਾਅਦ if your child looks at you ਤੁਹਾਡੇ ਵੱਲ ਦੇਖਦਾ and sees you as a hypocrite ਜੀ ਉਹਨਾਂ ਨੇ ਤੁਹਾਡਾ ਰਿਸਪੈਕਟ ਕਰਨੀ ਆ ਪਰ ਉਹਨਾਂ ਨੇ ਤੁਹਾਡੇ ਆਖੇ ਨਹੀਂ ਲੱਗਣਾ ਹੈਨਾ ਜੀ and ਜੇ ਤੁਸੀਂ ਚਾਹੁੰਦੇ ਆ ਕਿ ਬੱਚੇ ਤੁਹਾਡੇ ਆਖੇ ਲੱਗਣ then you have to become an inspirational parent ਠੀਕ ਹੈ ਜੀ 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 and then I explained how do you become an inspirational parent ਜੀ 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 ਹੈਨਾ and so do you understand ਕਿ ਇਹ ਅਸੀਂ ਸਾਈਕੋਲੋਜੀਕਲੀ ਤੁਹਾਡੀ ਸਾਰੀ ਫੈਮਿਲੀ ਸਟਰਕਚਰ ਦੀ ਐਨਾਲਿਸਿਸ ਦੇਖਣਾ ਤਾਂ ਫਿਰ ਆ ਜਿਹੜਾ ਕੋਰਸ ਆ is very content heavy ਠੀਕ ਹੈ there's a huge amount of information we're going to give you and ਉਹਦੇ ਵਿੱਚ we also give you a free booklet so all the key ideas ਉਹ ਇੱਕ free book ਦੇ ਵਿੱਚ ਵੀ ਤੁਹਾਨੂੰ ਦੇਣੇ ਆ that you take away afterwards ਠੀਕ ਹੈ does that make sense so far ਜੀ ਜੀ ਤੇ ਆਪਾਂ ਅਗਲੇ ਸਵਾਲ ਦੇ ਵੱਲ ਵਧੀਏ ਆਪਾਂ ਗੱਲ ਕਰੀਏ ਜਦੋਂ ਤੁਸੀਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਇੰਸਪੀਰੇਸ਼ਨਲ ਪੇਰੈਂਟਸ ਜਿਹੜੇ ਆ ਉਹ ਕਿਵੇਂ ਬਣੀਏ ਪਰ ਇਹਦੇ ਵਿੱਚ ਇਫੈਕਟ ਕਿਹੜੇ ਆ ਜਿਹੜੇ ਟੈਕਨੋਲੋਜੀ ਦੇ ਜਿਨ੍ਹਾਂ ਦੇ ਨਾਲ ਤੁਸੀਂ ਬੱਚਿਆਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਸਟ੍ਰੈਟਜੀਜ਼ ਜਿਹੜੀਆਂ ਬਣਾਉਣੇ ਆ ਤਾਂ ਕਿ ਉਹ ਜਿਹੜੇ ਤੁਹਾਡੇ ਬੱਚਿਆਂ ਦੇ ਉੱਤੇ ਉਹਨਾਂ ਦੇ ਯੂਜ਼ ਦੇ ਵਿੱਚ ਆ ਸਕਣ ਉਹਨਾਂ ਦੀ ਵਰਤੋਂ ਦੇ ਵਿੱਚ ਆ ਸਕਣ ਕਿਹੜੀਆਂ ਇਹੋ ਜਿਹੀਆਂ ਸਟ੍ਰੈਟਜੀਜ਼ ਨੇ ਟੈਕਨੋਲੋਜੀ ਦੀਆਂ ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਇੱਧਰ ਲਿਆਂਦਾ ਜਾ ਸਕੇ ਸੋ ਜਿਹੜਾ ਪਾਰਟ 3 ਦੇ ਵਿੱਚ ਆਪਾਂ ਗੱਲ ਕਰਦੇ ਆ ਅਬਾਊਟ the effects of technology on children and ਉਹਦੇ ਵਿੱਚ ਮੈਂ ਦਿਖਾਉਂਦਾ each part ਹਨਾ ਚਾਰਟ ਦੀ ਪ੍ਰੋਸੈਸ ਦੀ ਸੋ 0 ਤੋਂ 10 ਨਾਲ ਕੀ ਹੁੰਦਾ ਟੈਕਨੋਲੋਜੀ ਨਾਲ ਬੱਚੇ ਦਾ ਮਾਈਂਡ ਨਾਲ 5 ਤੋਂ 13 ਸਾਲਾਂ ਤੱਕ ਕੀ ਹੁੰਦਾ ਆ ਹਨਾ 13 ਤੋਂ ਤਕਰੀਬਨ 20 ਸਾਲਾਂ ਤੱਕ ਤੇ 20 ਸਾਲਾਂ ਤੋਂ ਬਾਅਦ ਜੀ ਐਵਰੀ ਸਟੇਜ ਤੇ ਇਹਦੇ ਵਿੱਚ ਇਹ ਵੀ ਅਸੀਂ ਐਨਾਲਾਈਜ਼ ਕਰਦੇ ਆ ਜਿੰਨੇ ਵੀ ਐਪਸ Instagram, Facebook, Snapchat, ਸਾਰਾ ਕੁਝ TikTok, YouTube because YouTube ਦਾ ਅਸਰ ਡਿਫਰੈਂਟ ਆ ਦੋਵੇਂ ਐਪ ਦਾ ਅਸਰ ਡਿਫਰੈਂਟ ਆ ਹਨਾ ਫਿਰ ਆਪਾਂ ਇਹ ਵੀ ਐਨਾਲਾਈਜ਼ ਕਰਦੇ ਕਿ ਜਿਹੜਾ ਮੈਟਾਵਰਸ ਆ ਰਿਹਾ ਉਹਦਾ ਅਸਰ ਕੀ ਹੋਣਾ ਤੁਹਾਡੇ ਬੱਚਿਆਂ ਦੇ ਮਾਈਂਡਸ ਤੇ ਫਿਰ ਅਸੀਂ ਗੱਲ ਕਰਦੇ ਆ ਕਿ ਜਿਹੜੀ ਇਹਨਾਂ ਦੀ ਜੌਬਾਂ ਕਿੱਦਾਂ ਦੀਆਂ ਹੋਣੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਹਨਾ ਇਹ ਅਸੀਂ ਸਾਰਾ ਇਹਦੇ ਵਿੱਚ ਪਾਇਆ ਆ ਹਨਾ ਇਹਦੇ ਵਿੱਚ ਇਹ ਸਿਖਾਉਂਦੇ ਆ ਕਿ ਬੇਸਿਕਲੀ ਇਹ ਕੋਈ ਸੋਲੂਸ਼ਨ ਨਹੀਂ ਹੈਗਾ ਕਿ ਤੁਸੀਂ ਟੈਕਨੋਲੋਜੀ ਬੰਦ ਕਰੋ but how do you find the balance with your technology the problem is because ਅਸੀਂ ਇੰਨੇ ਬਿਜ਼ੀ ਹੋ ਜਾਂਦੇ ਆ ਆਪਣੇ ਲਾਈਫਾਂ ਦੇ ਵਿੱਚ ਅਸੀਂ ਪਹਿਲਾਂ ਹੀ ਗਲਤ ਮੈਸੇਜ ਬੱਚਿਆਂ ਨੂੰ ਭੇਜ ਦਿੰਦੇ ਆ ਅਸੀਂ ਕੰਮ ਤੋਂ ਆਉਣੇ ਆ ਜਦੋਂ ਬੱਚੇ ਯੰਗ ਹੁੰਦੇ ਆ ਉਹਨਾਂ ਨੂੰ ਟੈਬਲੇਟ 'ਚ ਐਕਸਬਾਕਸ ਦੇ ਦਿੰਦੇ ਆ ਤਾਂ ਫਿਰ ਅਸੀਂ ਆਪਣੇ ਟੈਲੀ ਦੇਖ ਸਕਦੇ ਆ ਜਾਂ ਆਪਣੇ ਚੀਜ਼ਾਂ ਕਰ ਸਕਦੇ ਆ ਹਨਾ ਫਿਰ 5-10 ਸਾਲ ਬਾਅਦ ਅਸੀਂ ਬੱਚਿਆਂ ਨੂੰ ਕਹਿੰਦੇ ਆ ਤੁਸੀਂ ਐਕਸਬਾਕਸਾਂ ਤੋਂ ਹਟਦੇ ਨਹੀਂ ਹੈਗੇ ਤੁਸੀਂ ਐਕਸਬਾਕਸਾਂ ਤੋਂ ਆ ਨਹੀਂ ਕਰਦੇ ਹਨਾ ਤੇ ਆਖੇ ਨਹੀਂ ਲੱਗਦੇ ਰੂਮਾਂ ਚੋਂ ਨਿਕਲਦੇ ਨਹੀਂ ਹੈਗੇ ਹਨਾ so it's about how do you rediscover your family unit ਜੀ 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 because ਬਹੁਤ ਸਾਰੇ ਲੋਕ ਕੀ ਕਰਦੇ ਆ ਉਹ ਕੰਮ ਤੋਂ ਘਰ ਆਉਂਦੇ ਆ ਤੇ ਕੋਈ ਉਹਨੂੰ ਸਵਾਗਤ ਵੀ ਨਹੀਂ ਕਰਦਾ ਜੀ ਅੱਛਾ ਇਹਦੇ ਵਿੱਚ ਹੀ ਇਹ ਚੀਜ਼ ਕਵਰ ਕੀਤੀ ਗਈ ਹੈ ਕਿ ਜਿਹੜੇ ਸਟਰੋਂਗ ਫੈਮਿਲੀ ਯੂਨਿਟ ਹੈ ਜਿਹੜਾ ਉਹ ਕਿਵੇਂ ਕ੍ਰੀਏਟ ਕਰਨਾ ਉਹਦੇ ਬਾਰੇ ਜ਼ਰੂਰ ਦੱਸਦੇ ਚੱਲਿਓ ਪਰ ਮੈਂ ਇੱਕ ਵਾਰ ਫਿਰ ਤੋਂ ਆਪਾਂ ਇਸ ਸਵਾਲ ਦੇ ਵੱਲ ਵਧੀਏ ਇੱਕ ਵਾਰ ਫਿਰ ਤੋਂ ਮੈਂ ਦੱਸ ਦੇਵਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਿ ਸਟਾਕਟਨ ਦੇ ਵਿੱਚ ਜਿਹੜੀ ਸਿੱਖ ਪੈਰੈਂਟਿੰਗ ਕੋਰਸ ਆ ਉਹ ਹੋਣਾ ਜੀ ਸੈਟਰਡੇ ਨੂੰ 1 ਜੁਲਾਈ ਨੂੰ ਤੇ 10 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਸਥਾਨ ਹੈ ਉਹ ਹੈਗਾ ਜੀ ਸੈਨ ਮਾਈਕਿਨ ਡੈਲਟਾ ਕਾਲਜ 5151 ਪੈਸੀਫਿਕ ਐਵੀਨਿਊ ਸਟਾਕਟਨ ਕੈਲੀਫੋਰਨੀਆ ਤੇ ਜਿਹੜੀ ਸੈਕੰਡ ਸਿੱਖ ਪ੍ਰਿੰਟਿੰਗ ਜਿਹੜੀ ਕੋਰਸ ਦੀ ਕਲਾਸ ਆ ਫਰੀਮੌਂਟ ਦੇ ਵਿੱਚ ਉਹ ਹੋਣੀ ਹੈ ਸੈਟਰਡੇ ਨੂੰ 8 ਜੁਲਾਈ ਨੂੰ ਤੇ ਸਮਾਂ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸਥਾਨ ਹੈਗਾ ਮਿਸ਼ਨ ਸੈਨ ਹੋਜ਼ੇ ਹਾਈ ਸਕੂਲ 4117 ਪਾਲਮ ਐਵੀਨਿਊ ਫਰੀਮੌਂਟ ਦੇ ਵਿੱਚ ਤੇ ਆਪਾਂ ਜਗਜੀਤ ਸਿੰਘ ਜੀ ਆਪਾਂ ਗੱਲ ਛੱਡੀ ਸੀਗੀ ਇੱਥੇ ਕਿ ਜਿਹੜੇ ਫੈਮਿਲੀ ਯੂਨਿਟ ਦੀ ਆਪਾਂ ਜਦੋਂ ਗੱਲ ਕਰਦੇ ਆ ਤੇ ਇੱਕ ਸਟਰੋਂਗ ਫੈਮਿਲੀ ਯੂਨਿਟ ਜਿਹੜਾ ਉਹ ਕਿਵੇਂ ਕ੍ਰੀਏਟ ਕਰਨਾ ਸੋ ਇਫ ਵੀ ਜਸਟ ਫਿਨਿਸ਼ ਦ ਲਾਸਟ ਪੁਆਇੰਟ ਹੈ ਨਾ ਮੈਂ ਕਿਹਾ ਸੀ ਕਿ ਬੰਦਾ ਜਾਂ ਬੀਬੀ ਕੰਮ ਤੋਂ ਹਾਰਡ ਕੰਮ ਕਰਕੇ ਆਉਂਦੇ ਹਨਾ ਹਾਂਜੀ ਲੈਟਸ ਸੇ ਉਹ ਟਰੱਕ ਤੋਂ ਆਏ ਆ ਜਾਂ 12 ਘੰਟਿਆਂ ਦੀ ਸ਼ਿਫਟਾਂ ਕਰਕੇ ਆਏ ਆ ਹਨਾ ਅਤੇ ਉਹ ਘਰ 'ਚੋਂ ਆਉਂਦੇ ਡੋਰ ਖੋਲਦੇ ਆ ਹਨਾ ਕੋਈ ਉਹਨੂੰ ਸਵਾਗਤ ਵੀ ਨਹੀਂ ਕਰਦਾ ਜੀ ਕੋਈ ਉਹਨੂੰ ਧੰਨਵਾਦ ਵੀ ਨਹੀਂ ਕਰਦਾ ਕਿ ਤੂੰ ਆਪਣੀ ਲਾਈਫ ਇੰਨਾ ਹਾਰਡ ਕੰਮ ਕਰਦਾ ਹੈ ਮੇਰੇ ਲਈ ਜੀ 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 ਬਿਕਾਜ਼ ਵਾਈਫ ਸ਼ਾਇਦ ਕਿਚਨ 'ਚ ਲੱਗੀ ਆ ਖਾਣਾ ਬਣਾਉਂਦੀ ਜਾਂ ਸ਼ਾਇਦ ਫੋਨ ਤੇ ਲੱਗੀ ਹੋਵੇ ਜਾਂ ਆਪ ਕੰਮ ਤੇ ਹੋਵੇ ਬੱਚੇ ਬੈਡਰੂਮਾਂ 'ਚ ਫੋਨਾਂ ਤੋਂ ਨਹੀਂ ਆਫ ਹੁੰਦੇ ਸੋ ਇਹ ਅਸੀਂ ਸਿਖਾਉਂਦੇ ਹਾਂ ਕਿ ਐਕਚੁਅਲੀ when anybody comes to your house ਬੱਚਾ ਜਾਂ parent etc
everyone leave what they're doing, come in them and give them a hug. ਜੀ Basically you should have that understanding ਕਿ thank you, ਤੁਸੀਂ ਮੇਰੇ ਲਈ ਆ ਚੀਜ਼ ਕਰ ਰਹੇ ਆ, ਹਨਾ। ਫਿਰ ਉਹ appreciation ਹੁੰਦੀ ਆ। ਫਿਰ ਅਸੀਂ ਤੁਹਾਡੇ ਬੱਚਾ ਇਹ ਅਸੀਂ ਗੱਲ ਕਰਦੇ ਆ, how do you make your children understand what you do go through in your life, ਜੀ, ਹਨਾ। and so basically because ਜੇ ਬੱਚੇ ਉਹ ਫਿਰ ਕਦਰ ਨਹੀਂ ਕਰਦੇ, ਬਹੁਤ ਸਾਰੇ ਲੋਕਾਂ ਦੇ ਲਾਈਫ 'ਚ ਇਹ ਹੁੰਦਾ ਆ ਨਾ ਕਿ ਉਹਨਾਂ ਦਾ ਰਿਲੇਸ਼ਨਸ਼ਿਪ ਬੱਚਿਆਂ ਨਾਲ ਇਹੀ ਹੁੰਦਾ ਆ, ਉਹਨਾਂ ਨੂੰ ਘਰ ਦਿੰਦੇ ਜੀ, ਕੱਪੜੇ ਦਿੰਦੇ ਤੇ ਖਾਣਾ ਦਿੰਦੇ ਆ। ਹਾਂਜੀ। ਫਿਰ ਜਦੋਂ ਬੱਚਾ ਪੜ੍ਹ ਲਿਖ ਗਿਆ, ਉਹ ਆਪਣਾ ਘਰ ਆਪ ਖਰੀਦ ਸਕਦਾ, ਆਪਣੇ ਕੱਪੜੇ ਆਪ ਖਰੀਦ ਸਕਦਾ ਤੇ ਆਪਣੇ ਜਿਹੜੇ ਖਾਣਾ ਆਪ ਖਰੀਦ ਸਕਦਾ, ਉਹਨੂੰ ਤੁਹਾਡੀ ਲੋੜ ਹੀ ਨਹੀਂ ਹੈਗੀ। ਹਾਂ ਬਿਲਕੁਲ, ਤੁਸੀਂ ਉਹਨੂੰ ਰੱਖੇ ਉਹਨਾਂ ਚੀਜ਼ਾਂ ਤੱਕ। ਸੋ ਬੱਚਿਆਂ ਨੂੰ ਘਰ ਦਿਓ, ਖਾਣਾ ਦਿਓ, ਕੱਪੜਾ ਦਿਓ, ਪਰ ਸਭ ਤੋਂ ਇੰਪੋਰਟੈਂਟ ਚੀਜ਼ ਸਮਾਂ ਦਿਓ। ਜਿਹੜਾ ਸਮਾਂ ਦੇਣਾ, ਜੀ, ਜਿਹੜਾ ਗਿਆਨ ਦੇਣਾ, ਵਿਜ਼ਡਮ ਦੇਣੀ, ਉਹ ਇਰਰਿਪਲੇਸੇਬਲ ਆ। ਤਾਂ ਜੇ ਤੁਸੀਂ ਬੱਚੇ ਨਾਲ ਏਦਾਂ ਰਿਲੇਸ਼ਨਸ਼ਿਪ ਹੋਵੇ, and I go through a story of a father and a son, ਅਤੇ ਮੈਂ 2 ਸਿਨਾਰੀਓਸ ਨਿਕਾਲਦਾ, ਹਨਾ। ਇੱਕ ਆ ਜਿੱਦਾਂ ਆਮ ਤੌਰ ਤੇ ਹੁੰਦਾ ਤੇ ਉਹਦਾ ਨਤੀਜਾ ਕੀ ਹੁੰਦਾ ਹੈ ਕਿ ਉਹ ਕਿੱਦਾਂ ਆਪਣੇ ਡੈਡੀ ਨੂੰ ਘਰ ਚੋਂ ਬਾਹਰ ਕੱਢਦਾ ਹੈ ਜੀ। ਦੂਜੀ ਚੀਜ਼ ਆ, ਦੂਏ ਤਰੀਕਾ ਜਿਹੜਾ ਪੈਰੈਂਟਿੰਗ ਆ, ਜਿਹਦੇ ਵਿੱਚ ਡੈਡੀ ਆਪਣੇ ਬੱਚੇ ਨਾਲ ਐਵਰੀ ਲਾਈਫ ਦੇ ਸਮੇਂ ਦੇ ਵਿੱਚ ਉਹ ਗੱਲ ਕਰਦਾ ਆ ਜੀ, ਅਤੇ ਮੁੰਡਾ ਕਦੀ ਲਾਈਫ ਦੇ ਡੈਡੀ ਨੂੰ ਕਦੀ ਛੱਡਦਾ ਨਹੀਂ ਹੁੰਦਾ। and this is the thing about ਜਦੋਂ ਮੈਂ ਕਹਿੰਦਾ tweaks, ਜੀ, ਹਨਾ। so this is the whole, let me just, ਜੇ ਆਪਣੇ ਕੋਲ ਸਮਾਂ ਹੈ, let's just do this in 2 minutes. ਹੈਗਾ ਸਮਾਂ ਹੈਗਾ ਆਪਣੇ। okay, so let's say ਤੁਹਾਡਾ ਇੱਕ ਡੈਡੀ ਆ ਤੇ ਇੱਕ ਉਹਦਾ ਪੁੱਤ ਆ, ਜੀ, ਹਨਾ। ਪੁੱਤ ਐਲਤਾ ਕਰਦਾ, ਜੀ। ਡੈਡੀ ਕਹਿੰਦਾ ਆ ਮੇਰਾ ਘਰ ਆ, ਜੋ ਮੈਂ ਘਰ 'ਚ ਕਹਿਣਾ ਤੈਨੂੰ ਕਰਨਾ ਪੈਣਾ ਹੈ। ਪਹਿਲਾਂ ਉਂਗਲੀ ਖਰੀ ਹੁੰਦੀ ਆ ਤੇ ਝਰਕੇ ਨਾਲ ਗੱਲ ਕਰਦਾ ਹੈ। ਮੁੰਡਾ ਥੋੜਾ ਜਿਹਾ ਹੋਰ ਵੱਡਾ ਹੋ ਗਿਆ, ਡੈਡੀ ਇੱਥੇ ਆ, ਹਮ ਪੁੱਤ ਇੱਥੇ ਆ, ਫਿਰ ਐਲਤ ਕਰਦਾ ਹੈ। ਡੈਡੀ ਕਹਿੰਦਾ ਆ ਮੇਰਾ ਘਰ ਆ, ਜੋ ਮੈਂ ਘਰ 'ਚ ਕਹਿਣਾ ਤੈਨੂੰ ਕਰਨਾ ਹੀ ਪੈਣਾ ਹੈ। ਹੁਣ ਮੁੰਡਾ ਹੋਰ ਲੰਬਾ ਹੋ ਗਿਆ, ਬਰਾਬਰ। ਡੈਡੀ ਸੇਮ ਚੀਜ਼ ਕਹਿੰਦਾ ਆ ਮੇਰਾ ਘਰ ਆ, ਜੋ ਮੈਂ ਕਹਿਣਾ ਤੈਨੂੰ ਕਰਨਾ ਪੈਣਾ। ਹੁਣ ਹੋਰ ਵੱਡਾ ਹੋ ਗਿਆ, ਹਨਾ। ਡੈਡੀ ਮਾਰੇ ਜੇ ਕਹਿਣ ਲੱਗਾ ਮੇਰਾ ਘਰ ਆ, ਉਹ ਪਹਿਲਾਂ ਕਹਿ ਦਿੰਦਾ ਆ ਹੁਣ ਮੇਰਾ ਘਰ ਆ, ਤੂੰ ਘਰ ਚੋਂ ਨਿਕਲ ਜਾ। ਠੀਕ ਆ, ਹਨਾ। ਇਹ ਬਹੁਤ ਸਾਰੇ ਲੋਕਾਂ ਨਾਲ ਹੋਇਆ ਆ, ਹਜ਼ਾਰਾਂ ਲੋਕਾਂ ਨਾਲ ਹੋਇਆ ਪੰਜਾਬੀ ਕਮਿਊਨਿਟੀ 'ਚ, ਕਮਿਊਨਿਟੀ 'ਚ, ਸਾਰੇ ਪਾਸੇ। ਕੋਈ ਗੱਲ ਨਹੀਂ ਕਰਦਾ ਪਰ ਹੁੰਦਾ ਆ ਜੀ, ਹਨਾ। ਮਾਪਿਆਂ ਨੂੰ ਘਰਾਂ 'ਚੋਂ ਕੱਢ ਦਿੰਦੇ ਆ, ਹਨਾ। ਮਾਪਿਆਂ ਨੂੰ ਕੇਅਰ ਹੋਮਾਂ 'ਚ ਪਾ ਦਿੰਦੇ ਆ, ਮਾਪਿਆਂ ਨੂੰ ਫਲੈਟਾਂ 'ਚ ਪਾ ਦਿੰਦੇ ਆ, ਮਾਪਿਆਂ ਨੂੰ ਵਾਪਸ ਪੰਜਾਬ ਭੇਜ ਦਿੰਦੇ ਆ, ਹਨਾ। ਸੋ ਇੱਕ ਹੋਰ ਤਰੀਕਾ ਆ ਪੈਰੈਂਟਿੰਗ ਦਾ। ਜੀ, ਬੱਚਾ ਐਲਤ ਕਰਦਾ ਆ ਜਦੋਂ ਯੰਗ ਆ, ਡੈਡੀ ਕਹਿੰਦਾ ਪੁੱਤ ਅੱਜ ਤੂੰ ਐਲਤ ਕੀਤੀ, ਫੇਰ ਨਾ ਕਰੀ, ਪਰ ਮੈਨੂੰ ਆ ਕੇ ਜੱਫੀ ਪਾ ਲਾ। ਫੇਰ ਮੁੰਡਾ ਥੋੜਾ ਜਿਹਾ ਹੋਰ ਵੱਡਾ ਹੁੰਦਾ, ਉਹ ਫੇਰ ਐਲਤ ਕਰਦਾ ਆ, ਡੈਡੀ ਕਹਿੰਦਾ ਪੁੱਤ ਅੱਜ ਤੂੰ ਐਲਤ ਕੀਤੀ, ਤੂੰ ਮੈਨੂੰ ਸਮਝਾ ਇਹ ਕਾਹਤੇ ਗਲਤ ਸੀਗਾ, ਹਨਾ। ਐਂਡ ਜਿਹੜਾ ਗੁੱਡ ਪੈਰੈਂਟ ਆ ਉਹ ਹਮੇਸ਼ਾ ਓਪਨ ਕੁਐਸਚਨ ਪੁੱਛਦਾ ਆ। ਜੀ, ਕੋਈ ਯੈਸ ਨੋ ਵਾਲੇ ਕੁਐਸਚਨਸ ਨਹੀਂ ਪੁੱਛੀਦੇ। ਤੁਹਾਨੂੰ ਪਤਾ ਹੁੰਦਾ ਬੱਚੇ ਦਾ ਮਾਈਂਡ ਸੈਟ ਕੀ ਆ। ਜੀ, ਜੀ। ਬੱਚਾ ਹੋਰ ਵੱਡਾ ਹੋ ਜਾਂਦਾ ਆ, ਉਹ ਫੇਰ ਕੋਈ ਗਲਤ ਕੰਮ ਕਰਦਾ, ਡੈਡੀ ਕਹਿੰਦਾ ਪੁੱਤ ਤੂੰ ਤਾਂ ਮੇਰਾ ਤੂੰ ਹੁਣ ਸਿਆਣਾ ਬਣ, ਹੁਣ ਤੂੰ ਹੁਣ ਬੱਚਾ ਨਹੀਂ ਰਿਹਾ, ਹਨਾ। ਹਨਾ, ਤਾਂ ਆਪਣਾ ਥੋੜਾ ਜਿਹਾ ਆਪਣਾ ਦਿਮਾਗ ਵਰਤ, ਆਪਣੇ ਫਰੈਂਡਾਂ ਦਾ ਦਿਮਾਗ ਨਾ ਵਰਤਿਆ ਕਰ। ਸਹੀ, ਬਿਲਕੁਲ ਸਹੀ। ਉਹਨੂੰ ਨਾਲ ਸਮਝਾਉਂਦਾ ਆ। ਮੁੰਡਾ ਹੋਰ ਵੱਡਾ ਹੋ ਗਿਆ, ਹਨਾ। ਫੇਰ ਕੋਈ ਚੀਜ਼ ਹੋ ਜਾਂਦੀ, ਡੈਡੀ ਕਹਿੰਦਾ ਪੁੱਤ ਤੂੰ ਤਾਂ ਮੇਰੇ ਤੋਂ ਵੱਡਾ ਆ, ਮੈਂ ਤੈਨੂੰ ਕੀ ਕਹਾਂ। ਪੁੱਤ ਕਹਿੰਦਾ ਡੈਡ ਜੋ ਮਰਜ਼ੀ ਹੋਵੇ, ਮੈਨੂੰ ਹਮੇਸ਼ਾ ਤੇਰੀ ਐਡਵਾਈਸ ਦੀ ਲੋੜ ਆ। ਸਹੀ, ਬਿਲਕੁਲ ਸਹੀ। ਫਰਕ ਕੀ ਆ, ਡੈਡੀ ਨੇ ਕਦੀ ਉਂਗਲੀ ਨਹੀਂ ਦਿਖਾ ਲਈ, ਡੈਡੀ ਨੇ ਕਦੀ ਝਿੜਕਾ ਨਹੀਂ ਮਾਰਿਆ, ਡੈਡੀ ਨੇ ਨਿਮਰਤਾ ਨਾਲ ਗੱਲ ਕੀਤੀ ਤੇ ਬੱਚੇ ਨੂੰ ਪਤਾ ਲੱਗ ਗਿਆ ਨਿਮਰਤਾ ਨਾਲ ਗੱਲ ਕਿੱਦਾਂ ਕਰੀਦੀ ਆ। ਸਹੀ ਗੱਲ, ਬਿਲਕੁਲ ਸਹੀ ਹੈ, ਹਨਾ। ਤੁਸੀਂ ਲਾਈਫ ਦੇ ਵਿੱਚ ਤੁਸੀਂ ਕੀ ਸੋਚਦੇ ਆ ਕਿ ਡੋਨਾਲਡ ਟਰੰਪ ਨੇ ਤੁਹਾਡੇ ਬੱਚਿਆਂ ਨੂੰ ਨਿਮਰਤਾ ਸਿਖਾਉਣੀ ਆ? ਬਿਲਕੁਲ ਸਹੀ ਹੈ, ਹਨਾ। ਜ਼ਿਆਦਾ ਸਕੂਲਾਂ ਨੇ ਸਿਖਾਉਣੀ ਆ ਜੀ, ਕਿਸੇ ਨੇ ਤੁਹਾਡੇ ਟੈਲੀ ਨੇ ਸਿਖਾਉਣੀ ਆ। ਜਿਹੜਾ ਵੈਸਟਰਨਾਈਜ਼ ਸੋਸਾਇਟੀ ਦੇ ਵਿੱਚ ਨਿਮਰਤਾ ਤਾਂ ਭੁੱਲ ਗਈ ਕਨਸੈਪਟ, ਹੈ ਨਹੀਂ ਕਨਸੈਪਟ। ਬਿਲਕੁਲ ਸਹੀ ਹੈ, ਹਨਾ। ਜੇ ਤੁਸੀਂ ਚਾਹੁੰਦੇ ਆ ਤੁਹਾਡੇ ਬੱਚਿਆਂ ਦੇ ਕੋਲ ਨਿਮਰਤਾ ਹੋਵੇ, ਤੁਹਾਡੇ ਵਿੱਚ ਉਹਨੂੰ ਦੇਖਣੀ ਪੈਣੀ ਆ। ਤੁਹਾਡੇ ਪਹਿਲਾਂ ਆਪ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਫਿਰ ਜਿਹੜੇ ਲੈਸਨਸ ਆਫ ਲਾਈਫ ਆ, ਹਨਾ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੋਲ ਆ ਸਾਡੀ ਲਾਈਫ ਦੇ ਵਿੱਚ, ਹਨਾ, ਇਹ ਬਹੁਤ ਇੰਪੋਰਟੈਂਟ ਰੋਲ ਆ ਜੀ।
And again, if we've got 2-3 minutes, can I explain this to you? ਹਾਂਜੀ ਹਾਂਜੀ ਆਪਣੇ ਕੋਲ ਹੈਗੇ ਨੇ। So, tell me one thing. ਜੇ ਤੁਸੀਂ majority ਲੋਕਾਂ ਨੂੰ ਪੁੱਛੋ ਇਸ ਦੁਨੀਆ ਦੇ ਵਿੱਚ ਜੀ ਕਿ ਉਹ ਚਾਹੁੰਦੇ ਕੀ ਆ ਲਾਈਫ ਦੇ ਵਿੱਚ, ਹਨਾ, ਜਿਹੜਾ ਮਰਜੀ ਕਮਿਊਨਿਟੀ ਦਾ ਹੋਵੇ, ਜਿੱਥੇ ਮਰਜੀ ਕੰਟਰੀ 'ਚ ਹੋਵੇ, ਹਨਾ, ਹਮੇਸ਼ਾ ਸੇਮ ਟੌਪ 3 ਆਨਸਰਸ ਆਉਂਦੇ ਆ, ਹੈਪੀਨੈਸ, ਹੈਲਥ ਐਂਡ ਦੈਨ ਵੈਲਥ। ਜੀ ਜੀ ਹਨਾ, why do you think health comes before wealth? ਜੀ ਹਨਾ, ਬਿਕਾਜ਼ ਜਿੰਨਾ ਮਰਜੀ ਪੈਸਾ ਹੋਵੇ, ਜੇ ਤੁਹਾਡੇ ਕੋਲ ਐਂਡ ਆਫ ਲਾਈਫ ਕੈਂਸਰ ਆ ਜਿਹੜਾ ਅਸੀਂ ਕਰਦੇ ਆ, ਤੁਹਾਡੇ ਪੈਸੇ ਦਾ ਕੋਈ ਵੈਲਿਊ ਨਹੀਂ ਹੈਗੀ। ਜੀ ਬਿਲਕੁਲ ਸਹੀ ਹੈ। ਹਨਾ, ਪਰ ਸਭ ਤੋਂ ਟੌਪ ਆਨਸਰ ਹਮੇਸ਼ਾ ਹੈਪੀਨੈਸ ਆ। ਹੁਣ ਜੇ majority ਲੋਕ ਹੈਪੀ ਹੋਣਾ ਚਾਹੁੰਦੇ ਇਸ ਦੁਨੀਆ ਦੇ ਵਿੱਚ, ਜੀ when was the last time you went to school and studied happiness? ਬਿਲਕੁਲ ਸਹੀ ਜੀ। You don't study it. ਹਨਾ, ਕੋਈ ਤੁਹਾਨੂੰ, you never done a course on it, nothing, ਹਨਾ, and may I explain to you why? ਹਨਾ, ਭਾਵੇਂ ਤੁਸੀਂ ਇੰਡੀਆ ਦੇ ਵਿੱਚ ਐਜੂਕੇਸ਼ਨ ਕੀਤੀ ਆ ਜਾਂ ਵੈਸਟ ਦੇ ਵਿੱਚ ਐਜੂਕੇਸ਼ਨ ਕੀਤੀ ਆ, you will never study happiness. ਜੀ Because the government don't care if you're happy. ਹਨਾ, you live in a capitalist society, ਜਿਹੜਾ capitalist society ਦੇ ਵਿੱਚ ਇਹ ਆ ਕਿ ਜਿਹੜਾ 70% ਲੋਕ ਕੰਮ ਕਰਦੇ ਹੋਣ, ਹਨਾ, ਅਤੇ ਜੇ ਉਹ ਕੰਮ ਕਰਦੇ ਉਹ ਟੈਕਸ ਦਿੰਦੇ ਆ, ਜਿਹੜੇ ਉਹ ਟੈਕਸਿਸ ਨਾਲ ਜਿਹੜੀ ਬਾਕੀ ਸੋਸਾਇਟੀ ਘੁੰਮਦੀ ਆ, ਹਨਾ, you have a police service, you have a health service, ਸਾਡੀ ਤਾਂ health service free ਆ, ਤੁਹਾਡੀ ਤਾਂ ਚਲੋ ਨਹੀਂ ਆ। In America, you have less services, ਸਾਡੀ ਜ਼ਿਆਦਾ services ਆ, but we pay more taxes, ਹਨਾ। And so what you got to realize is that you don't have a secretary of happiness. You have a secretary of state, you have a secretary of finance, you have a secretary of foreign affairs, of education. Your government don't care if you're happy. Your government only care that you're the workforce. ਜੀ ਜੀ This is why you study maths, physics, biology, chemistry, everything. Because your education system is not designed to make you happy. Your education system is designed to make you employable. ਜੀ ਤਾਂ ਫਿਰ ਤੁਸੀਂ ਹੈ ਨਾ 50-60 years ਆਪਣੀ ਲਾਈਫ ਕੰਮ ਕਰਦੇ ਰਹੋ ਤੇ ਇਹਨਾਂ ਨੂੰ ਟੈਕਸ ਦੇਈ ਜਾਓ। ਬਿਲਕੁਲ ਸਹੀ। And majority ਲੋਕਾਂ ਦੀ ਲਾਈਫ ਆਹੀ ਆ। I can tell you on 4 fingers. You are born, ਹੈ ਨਾ, you get married, ਤੁਹਾਡੇ ਬੱਚੇ ਹੋ ਜਾਂਦੇ ਆ, ਉਹ ਵੱਡੇ ਹੋ ਜਾਂਦੇ ਆ, ਤੁਸੀਂ ਮਰ ਜਾਂਦੇ ਆ। ਕਿ ਇਹੀ ਲਾਈਫ ਆ? ਜੀ a bit boring, isn't it? ਹੈ ਨਾ? ਜੀ ਜੀ Surely we want more in our lives, है ना? And so the reality is all the government cares is that you're the workforce. So, and this is why 60% of people in capitalist societies suffer from depression. And so, jiri dunyavi knowledge ya, edi bahut low riya, hai na? Ji. I've got multiple degrees, hai na? I'm successful in business. I've got 3 businesses that I'm running at this moment in time. Hai na? Enu kinna kinu limit karo. ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀ ਆਤਮਿਕ ਨੌਲੇਜ ਆ ਇਹਨੇ ਤੁਹਾਨੂੰ ਖੁਸ਼ ਬਣਾਉਣਾ। So you have to realize on top of your education you get from school and university, you need to have another level of education. So where are you going to study happiness? ਤੁਸੀਂ ਕਿੱਥੋਂ ਸਟੱਡੀ ਕਰਨੀ ਆ? I would put the case forward to you. You study it from the greatest ਆਤਮਾਵਾਂ, the greatest souls ਜਿਹੜੇ ਦੁਨੀਆ ਤੇ ਕਦੇ ਤੁਰੇ ਆ, ਹੈ ਨਾ, which is ਸਾਰੇ ਗੁਰੂ ਤੇ ਭਗਤ। ਉਹਨਾਂ ਜਿੰਨੀ ਨੌਲੇਜ ਗੁਰਬਾਣੀ ਵਿੱਚ ਇਕੱਠੀ ਹੋ ਕੇ ਇੱਕ ਗ੍ਰੰਥ ਚ ਪਾਤੀ ਆ, ਬਿਲਕੁਲ ਸਿੰਪਲੀਫਾਈ ਕੀਤਾ ਸਾਰਾ ਪ੍ਰੋਸੈਸ ਤੁਹਾਡੇ ਲਈ ਕਿ ਤੁਸੀਂ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ। You will learn how to be happy. You will learn how to be sukhi. You will learn how to have nimrata. ਹੈ ਨਾ? You will learn all these life skills. So ਜਦੋਂ ਮੈਨੂੰ ਬੱਚੇ ਪੁੱਛਦੇ ਆ what is the Guru Granth Sahib, I say to them the Guru Granth Sahib is life skills to make your life a better place. जी, thank you. जी, जी. And this is more relevant today than any time before because your mind is more taxed now than any time before. जी, जी. ਇਨਸਾਨ ਨੂੰ ਜਿੰਨਾ ਹੁਣ ਸਹਿਜ ਦੀ ਲੋੜ ਆ, ਲੋੜ ਹੀ ਨਹੀਂ ਪਈ ਸੀ, ਉਦਾਂ ਹੀ ਅੱਗੇ ਸ਼ਾਂਤੀ ਹੁੰਦੀ ਸੀ ਮਾਈਂਡ 'ਚ। ਜੀ, ਜੀ।
ਹਨਾ। ਥੈਂਕ ਯੂ ਜਗਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਜਿਹੜੀ ਸਿੱਖ ਪੈਰੈਂਟਿੰਗ ਕੋਰਸ ਆ ਜਿਹੜਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਿੱਥੇ ਹੋਣਾ ਵਾ। ਜਗਜੀਤ ਸਿੰਘ ਜੀ ਉਹਦੇ ਵਿੱਚ ਜੋ ਆਪਾਂ ਕਵਰ ਕੀਤੀਆਂ ਕਿ ਹੁਣ ਦਾ ਜਿਹੜਾ ਫੈਮਿਲੀ ਕਲਚਰ ਆ, ਜਿਹੜਾ ਹੁਣ ਦਾ ਜਿਹੜਾ ਪਰਿਵਾਰਕ ਸੱਭਿਆਚਾਰ ਹੈ, ਇਹ ਕੁਛ ਹੋਰ ਤਰੀਕੇ ਦਾ ਸੀ, ਹੋਰਨਾਂ ਸੱਭਿਆਤਾਵਾਂ ਦੇ ਵਿੱਚ ਰਹਿ ਰਹੇ ਆ, ਪਰ ਉਹਨਾਂ ਨੇ ਦੱਸਿਆ ਕਿ ਆਖਿਰ ਦੇ ਵਿੱਚ ਕਿਵੇਂ ਵਾਈਂਡ ਅਪ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਦੱਸਦੇ ਨੇ ਕਿ ਖੁਸ਼ ਕਿਵੇਂ ਰਹਿਣਾ, ਉਹ ਤੁਹਾਨੂੰ ਦੱਸਦੇ ਨੇ Make 2 points here? ਜੀ ਬਿਲਕੁਲ। Final. ਹਾਂਜੀ ਮੈਂ ਜਦੋਂ ਗੁਰਦੁਆਰੇ 'ਚ ਜਾਂਦਾ when we doing the parenting course ਹਨਾ, ਉਹ ਤੋਂ 2 ਘੰਟੇ ਪਹਿਲਾਂ ਮੈਨੂੰ ਪੁੱਛਦੇ ਹੁੰਦੇ ਆ who is this for? ਕਿਹਦੇ ਲਈ ਆ? ਜੀ ਸੋ ਮੈਂ ਉੱਥੇ ਵਿੱਚ ਇਹ ਕਹਿੰਦਾ ਹੁੰਦਾ ਕਿ ਤੁਸੀਂ ਹੱਥ ਖੜੇ ਕਰੋ ਜੇ ਤੁਸੀਂ ਗ੍ਰੈਂਡ ਪੈਰੈਂਟ ਆ। ਜੀ ਉਹ ਸਾਰੇ ਹੱਥ ਖੜੇ ਕਰ ਲੈਂਦੇ ਬਿਕਾਜ਼ bear in mind ਇਹ ਪੰਜਾਬੀ ਦੇ ਵਿੱਚ ਆ ਤੇ ਅੰਗਰੇਜ਼ੀ 'ਚ ਵੀ ਆ, ਦੋ ਹੀ ਭਾਸ਼ਾਵਾਂ 'ਚ ਹੋਣਾ, ਤਾਂ ਫਿਰ ਸਾਰੇ ਸਮਝ ਸਕਦੇ ਆ ਨਾ। ਫਿਰ ਮੈਂ ਕਹਿੰਦਾ ਹੱਥ ਖੜੇ ਕਰੋ ਜੇ ਤੁਸੀਂ ਪੈਰੈਂਟਸ ਆ, ਉਹ ਵੀ ਹੱਥ ਖੜੇ ਕਰ ਲੈਂਦੇ ਆ। ਫਿਰ ਮੈਂ ਕਹਿੰਦਾ ਹੱਥ ਖੜੇ ਕਰੋ ਜੇ ਤੁਸੀਂ 14 ਸਾਲਾਂ ਤੋਂ ਉੱਤੇ ਆ ਤੇ ਤੁਹਾਡੇ ਘਰ ਦੇ ਵਿੱਚ ਕੋਈ ਯੰਗ ਬੱਚਾ ਆ, ਉਹ ਵੀ ਸਾਰੇ ਹੱਥ ਖੜੇ ਕਰ ਲੈਂਦੇ। ਤਕਰੀਬਨ 90% ਸੰਗਤ ਦੇ ਹੱਥ ਖੜੇ ਹੁੰਦੇ ਆ। ਜੀ Right on that Sikh Parenting Course is for you. ਜੀ Because ਇਹ ਨਹੀਂ ਕਿ ਤੁਸੀਂ ਪੈਰੈਂਟ ਹੋ, ਇਹ ਆ ਕਿ ਤੁਹਾਡੇ ਘਰ ਦੇ ਵਿੱਚ ਇੱਕ ਯੰਗ ਬੱਚਾ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਨਾਲ ਬੋਲਣਾ ਕਿੱਦਾਂ ਆ, ਰਹਿਣਾ ਕਿੱਦਾਂ ਆ, ਉਹਨੂੰ ਮਾਈਂਡਸੈਟ ਕਿੱਦਾਂ ਸਹੀ ਦੇਣੀ ਆ, ਉਹਨੂੰ ਸਪਿਰਿਚੁਅਲ ਆਤਮਿਕ ਲਾਈਫ ਕਿੱਦਾਂ ਦੇਣੀ ਆ, ਹਨਾ। ਬਿਕਾਜ਼ ਤੁਸੀਂ ਮੈਜੋਰਟੀ ਲੋਕਾਂ ਨੂੰ ਪੁੱਛੋ ਹਨਾ, ਜਿਹੜੇ ਲੋਕ ਅਨਹੈਪੀ ਆ ਅਤੇ ਉਹਨਾਂ ਨੂੰ ਪੁੱਛੋ ਜੇ ਯੰਗ ਏਜ ਦੇ ਵਿੱਚ ਹਨਾ ਤੁਹਾਨੂੰ ਸਿਮਰਨ ਸਿਖਾ ਲਿਆ ਗਿਆ ਹੁੰਦਾ, ਜੀ ਤੁਸੀਂ ਸਾਰੀ ਲਾਈਫ ਸਿਮਰਨ ਕਰਦੇ ਹੋਣੇ ਸੀਗਾ। ਜੀ ਪਰ ਮੈਜੋਰਟੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸਿਮਰਨ ਕੀ ਆ, ਜਿੰਨੇ ਚਿਰ ਉਹ 40-50 ਸਾਲਾਂ ਤੇ ਆ। ਬਿਲਕੁਲ ਜੀ ਬਿਲਕੁਲ ਜੀ ਜਗਜੀਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤੀ ਵਾਲਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਹੁਤ ਬਹੁਤ ਧੰਨਵਾਦ।